ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਨਾਲ ਜੋੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨੂੰ, ਉਸ ਤੋਂ ਬਾਅਦ ਧੰਨਵਾਦ ਕਰਾਂਗੇ ਸਪਾਂਸਰ ਦਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਵਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਵੱਧਦੇ ਹਾਂ ਖਬਰਾਂ ਦੀ ਤਫਸੀਲ ਤੇ ਖਬਰਾਂ ਤੇ ਤਬਸਰੇ ਦੇ ਵੱਲ। ਸ਼ਰਮਾ ਜੀ, Z+ ਸੁਰੱਖਿਆ, ਇਹ ਸੁਰੱਖਿਆ ਨੇ A to Z ਨੂੰ ਉਲਝਾ ਕੇ ਰੱਖਤਾ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਦਾ ਇਹ ਮਾਮਲਾ ਖੂਬ ਭਖਿਆ। ਪਹਿਲਾਂ ਅਲੇ ਅਨਮੋਲ ਰਤਨ ਸਿੱਧੂ ਵਾਲਾ ਮਾਮਲਾ ਨਿਬੜਿਆ ਨੀਗਾ, ਨਵੇਂ ਵਿਨੋਦ ਘਈ ਵਾਲਾ ਮਾਮਲਾ ਉਲਝ ਗਿਆ ਤੇ ਉੱਪਰ ਦੀ ਹੁਣ Z+ ਸੁਰੱਖਿਆ ਵਾਲਾ ਮਾਮਲਾ। ਇਹ ਤਿੰਨੋਂ ਚਾਰੇ ਮਾਮਲੇ ਇੱਕੋ ਧੁਰੇ ਦੇ ਆਲੇ ਦੁਆਲੇ ਘੁੰਮ ਰਹੇ ਨੇ। ਇਹ ਤਿੰਨੇ ਮਾਮਲੇ ਸਿੱਧੇ ਸਿੱਧੇ ਦਿੱਲੀ ਔਰ ਪੰਜਾਬ ਦੇ ਟਕਰਾਅ ਵਾਲੇ ਨੇ। ਬੇਸ਼ੱਕ ਮਤਲਬ ਕਿ ਇਸ ਮਸਲੇ ਦੇ ਵਿੱਚ ਤੁਸੀਂ ਦੇਖਣਾ ਹੋਵੇ ਤਾਂ ਇੰਜ ਲੱਗਦਾ ਕਿ ਜਿਵੇਂ ਪਹਿਲੇ ਗੇੜ ਦੇ ਵਿੱਚ ਹਾਫ ਦੇ ਵਿੱਚ ਅਜੇ ਪੰਜਾਬ ਦੀ ਟੀਮ ਹਾਰ ਗਈ ਹੋਵੇ ਦਿੱਲੀ ਟੀਮ ਤੋਂ, ਕਿਉਂਕਿ ਭਗਵੰਤ ਮਾਨ ਅਨਮੋਲ ਰਤਨ ਸਿੱਧੂ ਹੋਰਾਂ ਨੂੰ ਰੱਖਣਾ ਚਾਹੁੰਦੇ ਸੀ ਐਡਵੋਕੇਟ ਜਨਰਲ, ਪਰ ਦਿੱਲੀ ਨਹੀਂ ਮੰਨੀ ਜਾਂ ਦਿੱਲੀ ਦੀ ਟੀਮ ਨੇ ਜਿਹੜੇ ਨਾਂ ਸੁਝਾਏ, ਉਹ 30 ਨਾਮਾਂ ਵਾਲਾ ਮਾਮਲਾ, ਫਿਰ ਉਹ ਪ੍ਰੋਫੈਸਰ ਦਵਿੰਦਰ ਭੁੱਲਰ ਵਾਲਾ ਮਾਮਲਾ, ਇਹ ਸਾਰੇ ਮਾਮਲੇ ਇੰਨੇ ਹਾਵੀ ਹੋ ਕੇ ਉਹ ਛੱਡ ਕੇ ਚਲੇ ਗਏ। ਪਰ ਦੂਸਰੇ ਪਾਸੇ ਵਿਨੋਦ ਘਈ ਨੂੰ ਲੈ ਕੇ ਹੁਣ ਪੰਥਕ ਸੰਗਠਨ ਜਿਸ ਕਦਰ, ਸਮਾਜਿਕ ਸੰਗਠਨ ਜਿਸ ਕਦਰ ਬਾਹਰ ਆਏ ਨੇ, ਸਰਕਾਰ ਲਈ ਇਹ ਵੀ ਮੁਸੀਬਤ ਹੋ ਗਈ। ਪਰ ਇਹ ਸਭ ਦੇ ਦਰਮਿਆਨ ਜੋ ਕੁਝ ਸਰਕਾਰ ਦੇ ਅੰਦਰ ਚੱਲਿਆ ਉਹ ਖੇਡ ਸਮਝਣ ਦੀ ਲੋੜ ਆ। ਪੰਜਾਬ ਦੇ ਮੁੱਖ ਮੰਤਰੀ ਕੋਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਕਿ ਆਪਾਂ ਹਿਮਾਚਲ 'ਚ ਜਾਣਾ ਜੀ, ਉੱਥੇ ਜੀ ਆਪਾਂ ਬੰਦਿਆਂ ਨੂੰ ਸਹੁੰ ਚੁਕਾਉਣੀ ਆ ਜੀ, ਆਪਣੀ ਪਾਰਟੀ ਵਰਕਰਾਂ ਨੂੰ ਆਹ ਕਰਨਾ ਜੀ, ਉਹ ਪ੍ਰੋਗਰਾਮ ਤੇ ਜਾਣਾ। ਪਰ ਉਹ ਪ੍ਰੋਗਰਾਮ ਮੌਸਮ ਦੇ ਹਵਾਲੇ ਨਾਲ ਰੋਕ ਦਿੱਤਾ ਜਾਂਦਾ ਕਿ ਨਹੀਂ ਜੀ, ਇਹ ਕਿਹੜੇ ਭਾਈ ਸਰਦੀਆਂ ਵਾਲਾ ਮੀਂਹ ਆ ਜਿਹੜਾ ਧੁੰਦ ਪੈਂਦੀ ਆ ਤੇ ਹੈਲੀਕਾਪਟਰ ਨਹੀਂ ਉੱਡਣਾ। ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਉਹ ਪ੍ਰੋਗਰਾਮ ਕਿਉਂ ਮੁਲਤਵੀ ਹੋਇਆ। ਉਹਦੇ ਮੁਲਤਵੀ ਹੋਣ ਦਾ ਕਾਰਨ ਸਿੱਧਾ ਇਹ ਸੀਗਾ ਕਿ ਉਸ ਦਿਨ ਤੱਕ ਇਸ ਅਨਮੋਲ ਰਤਨ ਸਿੱਧੂ ਹੋਰਾਂ ਦੇ ਮਾਮਲੇ ਦੇ ਉੱਤੇ ਔਰ ਪੰਜਾਬ ਦੀ ਸਰਕਾਰ ਦੇ ਵਿੱਚ ਸਿੱਧੀ ਦਖਲ ਨੂੰ ਲੈ ਕੇ ਭਗਵੰਤ ਮਾਨ ਨਾਰਾਜ਼ ਸੀ। ਔਰ ਦੱਸਿਆ ਜਾ ਰਿਹਾ, ਇਹਦੀ ਕੋਈ ਤਰ੍ਹਾਂ ਪੁਸ਼ਟੀ ਨਹੀਂ ਕਰ ਰਹੀ, ਦੱਸਿਆ ਜਾ ਰਿਹਾ ਕਿ ਅੰਦਰ ਤਕਰਾਰ ਹੋ ਗਈ ਸੀ ਦਿੱਲੀ ਧਿਰ ਔਰ ਪੰਜਾਬ ਧਿਰ ਦੇ ਦਰਮਿਆਨ, ਤੇ ਉਸ ਮਸਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਿਚਾਲੇ ਬੈਠੇ ਤੇ ਉਹਨਾਂ ਨੇ ਦੋਵੇਂ ਧਿਰਾਂ ਨੂੰ ਮਨਾਉਣ ਦੀ, ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਤੋਂ ਬਾਅਦ ਵੀ ਜਦੋਂ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਤੇ ਉਹ ਅਸਤੀਫਾ ਹੋ ਗਿਆ ਤੇ ਮਾਮਲਾ ਦਿੱਲੀ ਦਰਬਾਰ ਤੱਕ ਪਹੁੰਚ ਗਿਆ। ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਕੁਝ ਅਧਿਕਾਰੀਆਂ ਦੀ ਬੈਠਕ ਨੂੰ ਲੈ ਕੇ, ਕੁਝ ਮੰਤਰੀਆਂ ਦੀ ਬੈਠਕ ਨੂੰ ਲੈ ਕੇ ਵੀ ਭਗਵੰਤ ਮਾਨ ਕਹਿੰਦੇ ਨਾਰਾਜ਼ ਹੋਏ ਕਿ ਭਾਈ ਮੈਨੂੰ ਦੱਸ ਤਾਂ ਦਿਓ ਕਿ ਸਰਕਾਰ ਚੱਲੂਗੀ ਕਿਵੇਂ। ਕਹਿੰਦੇ ਭਗਵੰਤ ਮਾਨ ਇਸ ਕਦਰ ਨਾਰਾਜ਼ ਸੀ ਕਿ ਉਹ ਇਹ ਪੁੱਛ ਰਹੇ ਸੀਗੇ ਕਿ ਧੁਰਾ ਕੀ ਆ ਪੰਜਾਬ ਦਾ ਕੇਂਦਰ ਸਰਕਾਰ ਦੇ ਹੱਥ ਕਿਹਦੇ ਕੋਲ ਆ, ਕਿਉਂਕਿ ਅਨਮੋਲ ਰਤਨ ਸਿੱਧੂ ਹੋਰਾਂ ਨੇ ਬਿਲਕੁਲ ਕਿਹਾ ਕਿ ਮੈਂ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਰਿਹਾ। ਪਰ ਉਹ ਕਈ ਚੈਨਲਾਂ ਤੇ ਇਹ ਵੀ ਗੱਲ ਵੱਲ ਇਸ਼ਾਰਾ ਕਰ ਗਏ, ਕਹਿੰਦੇ ਜੀ ਕਿ ਮੈਂ ਤਿੰਨਾਂ ਦੀਆਂ ਮੰਨ ਰਿਹਾ ਸੀਗਾ, ਮੇਰੇ ਕੋਲ ਤਿੰਨੇ ਪਾਸਿਓਂ ਹਦਾਇਤ ਆਉਂਦੀ ਸੀ, ਕੇਜਰੀਵਾਲ ਜੀ ਦੀ ਵੀ ਆਉਂਦੀ ਸੀ, ਰਾਘਵ ਚੱਡਾ ਜੀ ਦੀ ਵੀ ਆਉਂਦੀ ਸੀ, ਭਗਵੰਤ ਮਾਨ ਜੀ ਦੀ। ਸੋ ਇੱਥੋਂ ਪਤਾ ਲੱਗਦਾ ਕਿ ਇਹਦਾ ਮਤਲਬ ਕਿਵੇਂ ਚਲਾਇਆ ਜਾ ਰਿਹਾ। ਸੋ ਉਸੇ ਗੱਲ ਤੋਂ ਨਿਰਾਸ਼ਾ ਸੀ ਤੇ ਉਹ ਨਿਰਾਸ਼ਾ ਕੱਲ ਅਰਵਿੰਦ ਕੇਜਰੀਵਾਲ ਦੇ ਘਰੇ ਲੰਬੀ ਬੈਠਕ ਹੁੰਦੀ ਆ ਔਰ ਉਸ ਲੰਬੀ ਬੈਠਕ ਦੇ ਵਿੱਚ ਵੀ ਰਾਘਵ ਚੱਡਾ, ਕੇਜਰੀਵਾਲ ਔਰ ਭਗਵੰਤ ਮਾਨ ਮੌਜੂਦ ਰਹਿੰਦੇ ਨੇ। ਉੱਥੇ ਵੀ ਇਸੇ ਗੱਲ ਨੂੰ ਲੈ ਕੇ ਮਸਲਾ ਆਉਂਦਾ ਕਿ ਭਾਈ ਕਿਵੇਂ ਇਹ ਮਤਲਬ ਕਿ ਲੋਕਾਂ ਦੇ ਮਨਾਂ ਚੋਂ ਇਹ ਭਾਵ ਤੋੜਿਆ ਜਾਵੇ ਕਿ ਨਹੀਂ ਜੀ ਦਿੱਲੀ ਵਾਲੇ ਨਹੀਂ ਚਲਾ ਰਹੇ। ਸਥਿਤੀ ਇਹ ਹੈ ਪ੍ਰਵੀਨ ਜੀ ਕਿ ਪੰਜਾਬ ਦੇ ਵਿੱਚ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ PRO ਮੰਤਰੀਆਂ ਨਾਲ ਲੱਗਦੇ ਨੇ। ਖਾਸ ਕਰਕੇ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਨਵੀਂ ਪਨੀਰੀ ਗਈ ਆ, ਸਾਡੇ ਹੀ ਕਿੰਨੇ ਸਾਥੀ ਆਪਣੇ ਪੱਤਰਕਾਰ ਭਾਈਚਾਰੇ ਦੇ ਨੌਜਵਾਨ ਸਾਥੀ, ਸਾਤੋਂ ਵੀ ਮਤਲਬ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਗਈ ਆ ਤੇ ਉਹ ਤੇਜ਼ ਤਰਾਰ ਕੰਮ ਕਰਨ ਦੇ ਮਹਾਰਤ ਨੇ, ਤਕਨੀਕ ਤੇ ਮਾਹਰ ਨੇ, ਪੰਜਾਬ ਨੂੰ ਸਮਝਦੇ ਨੇ, ਪੰਜਾਬ ਦੀ ਵਿਧਾ ਨੂੰ ਸਮਝਦੇ ਨੇ। ਸੋ ਇਸ ਲਈ ਅਜਿਹੇ ਨੌਜਵਾਨਾਂ ਨੂੰ ਅਕਸਰ ਹਰੇਕ ਮੰਤਰੀ ਚਾਹੁੰਦਾ ਕਿ ਮੈਂ ਇਹਨੂੰ ਲੈ ਲਵਾਂ, 4-5 ਨੂੰ ਲੈ ਕੇ ਤਾਂ ਖਾਸੀ ਖਿੱਚੋਤਾਣ ਰਹਿੰਦੀ ਆ।
ਸੋ ਪਰ ਇਸ ਵਾਰ ਅਜੇ ਤੱਕ ਕਿਸੇ ਮੰਤਰੀ ਨਾਲ ਕੋਈ ਪੀਆਰਓ ਨਹੀਂ ਲਾਇਆ ਗਿਆ। ਰੋਜ਼ ਸਵੇਰੇ ਰੋਟੇਸ਼ਨ ਲੱਗਦੀ ਹੈ ਕਿ ਤੂੰ ਇਹਦਾ ਕੰਮ ਦੇਖ ਲਈ, ਤੂੰ ਇਹਦਾ ਕੰਮ ਦੇਖ ਲਈ। ਇੱਥੋਂ ਤੱਕ ਕਿ ਮੰਤਰੀਆਂ ਨੇ ਜਿਹੜਾ ਬਿਆਨ ਦੇਣਾ ਉਹ ਵੀ ਦਿੱਲੀ ਦੀ ਮੀਡੀਆ ਟੀਮ ਦੱਸਦੀ ਹੈ ਕਿਆ ਬੋਲਣਾ। ਔਰ ਜੇਕਰ ਕਿਸੇ ਮਸਲੇ ਤੇ ਮੀਡੀਆ ਵਾਲੇ ਪਹੁੰਚ ਕਰ ਲੈਣ ਕਿਸੇ ਮੰਤਰੀ ਤੱਕ ਤਾਂ ਉਹ ਕਹਿੰਦੇ ਨੇ ਰੁਕੋ ਪਹਿਲਾਂ ਅਸੀਂ ਪੁੱਛ ਲਈਏ। ਉਹ ਤੋਂ ਪੁੱਛਿਆ ਜਾਂਦਾ ਦਿੱਲੀ ਟੀਮ ਨੂੰ। ਸੋ ਸਰਕਾਰ ਦੇ ਉੱਤੇ ਕਿਸ ਕਦਰ ਹਾਵੀ ਹੈ ਇੱਕ ਵੱਡੀ ਉਦਾਹਰਨ ਹੈ। ਇਸ ਲਈ ਸਾਰੇ ਸਿਸਟਮ ਨੂੰ ਹੀ ਜੇਕਰ ਦਿੱਲੀ ਕੈਪਚਰ ਕਰਨਾ ਚਾਹੁੰਦਾ ਭਗਵੰਤ ਮਾਨ ਇਸ ਗੱਲ ਤੋਂ ਇਸ ਕਦਰ ਨਾਰਾਜ਼ ਹੋਏ ਕਿ ਉਹ ਮਾਮਲਾ ਵੱਧ ਗਿਆ। ਹੁਣ ਇਹਦੇ ਵਧਣ ਦਾ ਇੱਕ ਹੋਰ ਪਹਿਲੂ ਸਮਝਣ ਦੀ ਲੋੜ ਹੈ ਕਿ ਮਾਮਲਾ ਕਿੱਥੇ ਫਸਿਆ। ਰਾਘਵ ਚੱਡਾ ਹੋਰੀ ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਮੇਰਾ ਨੋਟੀਫਿਕੇਸ਼ਨ ਕਰੋ ਜਿਹੜਾ ਮੈਨੂੰ ਚੇਅਰਮੈਨ ਲਾਇਆ, ਤੇ ਉਹਦਾ ਅਜੇ ਤੱਕ ਭਗਵੰਤ ਮਾਨ ਹੋਰਾਂ ਨੇ ਨੋਟੀਫਿਕੇਸ਼ਨ ਨਹੀਂ ਕੀਤਾ। ਇਹ ਗੱਲ ਵੀ ਤਕਰਾਰ ਦਾ ਇੱਕ ਵੱਡਾ ਕਾਰਨ ਹੈ। ਇਸ ਦੇ ਪਿੱਛੇ ਵੀ ਭਗਵੰਤ ਮਾਨ ਕਹਿੰਦੇ ਨੇ ਤੁਹਾਡੀ ਦਖਲਅੰਦਾਜ਼ੀ ਵੱਧ ਹੈ, ਤੇ ਰਾਘਵ ਚੱਡਾ ਕਹਿੰਦੇ ਨੇ ਕਿ ਮੈਨੂੰ ਚੇਅਰਮੈਨ ਬਣਾਤਾ, ਐਲਾਨ ਤਾਂ ਮੈਂ ਪੈਰੀ ਹੱਥ ਵੀ ਲਾਤੇ, ਤੇ ਮੇਰੀ ਚਿੱਠੀ ਦਾ ਦੇ ਦਿਓ। ਉਹ ਚਿੱਠੀ ਭਾਲਦੇ ਨੇ ਕਿ ਮੈਨੂੰ ਰਸਮੀ ਅਧਿਕਾਰ ਮਿਲ ਜਾਵੇ ਤਾਂ ਉਦੋਂ ਬਾਅਦ ਮੀਡੀਆ 'ਚ ਆ ਕੇ ਬੋਲ ਸਕਾਂ ਜਾਂ ਮੀਟਿੰਗਾਂ ਜਨਤਕ ਤੌਰ ਤੇ ਲੈ ਸਕਾਂ। ਪਰ ਉਹਦੇ ਪਿੱਛੇ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਇਹ ਹਵਾਲਾ ਦਿੰਦੇ ਨੇ ਕਿ ਮਾਮਲਾ ਕੋਰਟ 'ਚ ਪਹੁੰਚ ਗਿਆ ਜੀ, ਤੇ ਉਹ ਧਿਰ ਕੋਰਟ 'ਚ ਲੈ ਕੇ ਗਈ ਹੈ ਜਿਹਨੇ ਪਹਿਲਾਂ ਸੰਸਦੀ ਸਕੱਤਰਾਂ ਦੀ ਛੁੱਟੀ ਕਰਾਈ ਹੈ, ਜਿਹਦੇ ਕਾਰਨ ਪ੍ਰਸ਼ਾਂਤ ਕਿਸ਼ੋਰ ਇੱਥੋਂ ਭੱਜ ਗਿਆ ਸੀ। ਕਿ ਜਦੋਂ ਕੈਪਟਨ ਅਮਰਿੰਦਰ ਨੇ ਸਲਾਹਕਾਰ ਰੱਖਿਆ ਸੀ ਇਸੇ ਤਰ੍ਹਾਂ ਤਾਂ ਉਹ ਭੱਜ ਗਿਆ ਸੀਗਾ ਕਿ ਹਾਂ ਉਹਨੂੰ ਕੈਬਨਿਟ ਰੈਂਕ ਦਿੱਤਾ ਜਾ ਰਿਹਾ ਸੀ। ਉਹ ਮਾਮਲਾ ਜੇ ਕੋਰਟ ਪਹੁੰਚਣਾ ਤੋਂ ਪਹਿਲਾਂ ਹੀ ਉਹ ਭੱਜ ਗਿਆ। ਸੋ ਇਸ ਲਈ ਕਹਿੰਦੇ ਕਿ ਰਾਘਵ ਚੱਡਾ ਨੂੰ ਕਿਤੇ ਭੱਜਣਾ ਨਾ ਪੈ ਜਾਵੇ। ਮੈਂ ਨਹੀਂ ਚਾਹੁੰਦਾ ਜੀ ਕਿ ਥੋੜੀ ਦਿੱਲੀ ਟੀਮ ਦੀ ਬਦਨਾਮੀ ਹੋਵੇ। ਮੈਂ ਤਾਂ ਇਸ ਲਈ ਨੋਟੀਫਿਕੇਸ਼ਨ ਨਹੀਂ ਕਰ ਰਿਹਾ ਕਿ ਕੋਰਟ 'ਚ ਮਾਮਲਾ ਦੇਖ ਲਈਏ ਪਹਿਲਾਂ ਕਿਵੇਂ। ਸੋ ਇਹ ਬਹਾਨਾ ਲਿਆ ਜਾ ਰਿਹਾ। ਪਰ ਇਹ ਸਾਰਾ ਕਸਮਾਨ ਚੱਲ ਰਿਹਾ ਸੀ ਕਿ ਮੀਡੀਆ ਦੇ ਵਿੱਚ Z+ ਵਾਲੀ ਸੁਰੱਖਿਆ ਦਾ ਮਾਮਲਾ ਆ ਗਿਆ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜੇਕਰ ਹਰਿਆਣੇ ਦਾ ਮੁੱਖ ਮੰਤਰੀ ਆਵੇ, ਜੇਕਰ ਹਿਮਾਚਲ ਦਾ ਮੁੱਖ ਮੰਤਰੀ ਆਵੇ, ਜੇਕਰ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਆਵੇ, ਮਹਾਰਾਸ਼ਟਰ ਦਾ ਮੁੱਖ ਮੰਤਰੀ, ਕਿਸੇ ਸੂਬੇ ਦਾ ਮੁੱਖ ਮੰਤਰੀ ਆਵੇ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸਨੂੰ ਸੁਰੱਖਿਆ ਦੇਵੇ। ਜੇ ਉਹ ਕੇਂਦਰ ਵਾਲੀ ਟੀਮ ਨਾਲ ਵੀ ਲੈ ਕੇ ਆ ਰਹੇ ਨੇ ਤਾਂ ਵੀ ਪੰਜਾਬ ਦੀਆਂ ਜਿਪਸੀਆਂ, ਪੰਜਾਬ ਦੀ ਸਕਾਟ ਗੱਡੀਆਂ, ਉਹ ਸਾਰਾ ਕੁਝ ਨਾਲ ਗੱਡੀਆਂ ਲੱਗਦੀਆਂ ਨੇ। ਤੇ ਜੇਕਰ ਤੁਸੀਂ Z+ ਦੇਣੀ ਆ, Z ਦੇਣੀ ਆ, 22 ਦੇਣੀ ਆ, ਇਹ ਪੰਜਾਬ ਸਰਕਾਰ ਨੇ ਦੇਖਣਾ ਹੁੰਦਾ ਕਿ ਬੰਦੇ ਦੀ ਸ਼ਖਸੀਅਤ ਦੇ ਹਿਸਾਬ ਨਾਲ, ਬੰਦੇ ਦੇ ਰੁਤਬੇ ਦੇ ਹਿਸਾਬ ਨਾਲ, ਬੰਦੇ ਦੇ ਅਹੁਦੇ ਦੇ ਹਿਸਾਬ ਨਾਲ ਕਿਹੜਾ ਦੇਣਾ। ਸੋ ਜੇਕਰ ਪੰਜਾਬ 'ਚ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਆਉਂਦਾ ਤਾਂ ਉਸਨੂੰ Z+ ਸੁਰੱਖਿਆ ਜਾਂ Z ਸੁਰੱਖਿਆ ਦਿੱਤੀ ਜਾਂਦੀ ਆ ਜੀ। ਪਰ ਉਹਦੇ ਲਈ ਕਦੇ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਉਹਦੀ ਲਿਸਟ ਜਾਰੀ ਹੋਈ ਹੋਵੇ। ਇਸ ਵਾਰ ਅਚੇਚੇ ਤੌਰ ਤੇ ਜਿਹੜੀ ਲਿਸਟ ਜਾਰੀ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਮ ਹੈ। ਹੁਣ ਉਸ ਨੂੰ ਪੰਜਾਬ ਪੁਲਿਸ ਕਹਿੰਦੀ ਹੈ ਸਾਡੀ ਅਧਿਕਾਰਤ ਚਿੱਠੀ ਨਹੀਂ ਹੈ, ਪਰ ਸੁਖਪਾਲ ਖਹਿਰਾ, ਪ੍ਰਗਟ ਸਿੰਘ, ਰਾਜਾ ਵੜਿੰਗ ਹੋਰੀ ਦਮ ਭਰ ਰਹੇ ਨੇ ਕਿ ਇਹ ਚਿੱਠੀ ਅਸੀਂ ਉੱਥੋਂ ਕਢਾਈ ਹੈ ਜਿਹੜੀ ਅਦਾਲਤ ਦੇ ਰਿਕਾਰਡ 'ਚ ਲੱਗੀ ਹੋਈ ਹੈ। ਕਹਿੰਦੇ OP ਸੋਨੀ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਵੱਲੋਂ ਦਸਤਾਵੇਜ਼ ਅਸੀਂ ਉੱਥੋਂ ਕਾਪੀ ਲਈ ਹੈ। ਸੋ ਇਸ ਨੂੰ ਲੈ ਕੇ ਵੀ ਸਰਕਾਰ ਦੇ ਅੰਦਰ ਮਸਲਾ ਬਣਿਆ ਹੋਇਆ ਕਿ ਸਾਡੀ ਚੀਜ਼ ਲੀਕ ਕਿਵੇਂ ਹੁੰਦੀ ਹੈ, ਕੌਣ ਮੀਡੀਆ ਤੱਕ ਪਹੁੰਚਾਉਂਦਾ ਹੈ, ਕਿਵੇਂ ਜਾਂਦੀ ਹੈ। ਲਿਫਾਫਾ ਬੰਦ ਚਿੱਠੀ ਹੋਵੇ, ਸੀਲਬੰਦ ਲਿਫਾਫਾ ਹੋਵੇ, ਜੱਜ ਸਾਹਿਬ ਨਹੀਂ ਖੋਲਣਾ ਹੋਵੇ, ਜੱਜ ਸਾਹਿਬ ਨੇ ਬੰਦ ਕਰਨਾ ਹੋਵੇ, ਉਹ ਤੋਂ ਬਾਅਦ ਵੀ ਉਹ ਚੀਜ਼ਾਂ ਲੀਕ ਹੋ ਜਾਣ। ਇਸੇ ਤਰ੍ਹਾਂ ਸੁਰੱਖਿਆ ਦਾ ਮਾਮਲਾ ਸੀ, ਸੁਰੱਖਿਆ ਦੀ ਸੂਚੀ ਜਦੋਂ ਜਿਹਨਾਂ ਨੂੰ ਸੁਰੱਖਿਆ ਵਾਪਸ ਲਈ। ਸੋ ਇਸ ਮਸਲੇ ਨੇ ਵੀ ਕਿਤੇ ਮਾਮਲਾ ਵੱਡਾ ਉਲਝਾਇਆ ਕਿ ਭਾਈ ਰਾਘਵ ਚੱਡੇ ਤੇ ਅਰਵਿੰਦ ਕੇਜਰੀਵਾਲ ਨੂੰ ਜਿਹੜੀ Z+ ਸੁਰੱਖਿਆ ਦਿੱਤੀ ਆ ਉਹ ਕੀ। ਪਰ ਹੁਣ ਉਹਦੇ ਵਿੱਚ ਜਿਹੜੀ ਅੱਖਰ ਲਿਖਿਆ ਅਤੇ ਪਾ ਕੇ ਉਸ ਨੇ ਹੋਰ ਦੁਵਿਧਾ ਪੈਦਾ ਕੀਤੀ। ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਨੂੰ ਤੁਸੀਂ ਅਸੀਂ ਜਿੰਨਾ ਜਾਣਦੇ ਹਾਂ, ਜਿੰਨਾ ਸੁਣਦੇ ਹਾਂ, ਜਿੰਨਾ ਉਹਨਾਂ ਦਾ ਪਾਰਟੀ ਵੱਲੋਂ ਰਿਕਾਰਡ ਆਉਂਦਾ ਉਹ ਇਹੀ ਆਉਂਦਾ ਕਿ ਉਹ ਰਾਸ਼ਟਰੀ ਕਨਵੀਨਰ ਨੇ ਜੀ ਪਾਰਟੀ ਦੇ। ਤੇ ਫਿਰ ਇੱਥੇ ਚਿੱਠੀ ਵਾਲੇ ਸਮੇਂ ਜਦੋਂ ਉਹਨਾਂ ਨੂੰ ਸੁਰੱਖਿਆ ਵਾਲਾ ਮਾਮਲਾ ਤਾਂ ਉਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਕਨਵੀਨਰ ਕਿਉਂ ਲਿਖਿਆ ਗਿਆ, ਇਹਦੇ ਪਰ ਸਵਾਲ ਹੋ ਗਏ। ਹੁਣ ਇਹਨਾਂ ਦੀ ਪਾਰਟੀ ਦੇ ਵਿੱਚ ਪ੍ਰਧਾਨ ਵਾਲੀ ਤਜਵੀਜ਼ ਨਹੀਂ ਸੀ। ਸੋ ਉਸ ਮਸਲੇ ਨੂੰ ਭਗਵੰਤ ਮਾਨ ਨੇ ਕਿਹਾ ਕਿ ਨਹੀਂ ਜੀ, ਪੰਜਾਬ 'ਚ ਨਹੀਂ ਪਾਰਟੀ ਕਨਵੀਨਰ, ਪਾਰਟੀ ਸਕੱਤਰ ਸਕੂਤਰ ਚੱਲਦਾ, ਪੰਜਾਬ 'ਚ ਤਾਂ ਪ੍ਰਧਾਨ ਹੀ ਸਮਝ ਆਉਂਦਾ ਲੋਕਾਂ ਨੂੰ। ਇਸ ਲਈ ਉਹਨਾਂ ਨੇ ਭਗਵੰਤ ਮਾਨ ਦੇ ਨਾਮ ਤੇ ਪ੍ਰਧਾਨ ਸ਼ਬਦ ਵਰਤਿਆ ਗਿਆ ਸੀ। ਪਰ ਹੁਣ ਕਨਵੀਨਰ ਸ਼ਬਦ ਲਾ ਕੇ ਕੀ ਇਹ ਦਿਖਾਇਆ ਜਾ ਰਿਹਾ ਕਿ ਸਾਡਾ ਪਾਰਟੀ ਦਾ ਜਿਹੜਾ ਸੰਵਿਧਾਨ ਆ ਉਹਦੇ ਅਨੁਸਾਰ ਪੰਜਾਬ ਦੀ ਸਾਰੇ ਲੀਡਰਾਂ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ। ਰੱਬ ਨਾ ਕਰੇ ਜੋ ਕੁਝ ਪੰਜਾਬ ਦੇ ਲੋਕ ਸੋਚ ਰਹੇ ਨੇ, ਜੋ ਕੁਝ ਸਰਕਾਰ ਦੇ ਅੰਦਰ ਸੋਚਿਆ ਜਾ ਰਿਹਾ ਕਿ ਕੱਲ ਨੂੰ ਪਾਰਟੀ 'ਚ ਦੋ ਫਾੜ ਹੋਣ ਵਾਲੀ ਸਥਿਤੀ ਹੋ ਸਕਦੀ ਆ। ਦਿੱਲੀ ਵਾਲੀਆਂ ਧਿਰਾਂ ਆਮੋ ਸਾਹਮਣੇ, ਪੰਜਾਬ ਵਾਲੀਆਂ ਧਿਰਾਂ ਆਮੋ ਸਾਹਮਣੇ ਹੋ ਸਕਦੀਆਂ। ਉਸ ਸਥਿਤੀ ਦੇ ਵਿੱਚ ਆਹ ਚਿੱਠੀ ਜਿਹੜੀ ਸਬੂਤ ਹੈ ਜੇ ਅਦਾਲਤ ਤੱਕ ਗਈ ਆ ਤਾਂ ਅਰਵਿੰਦ ਕੇਜਰੀਵਾਲ ਪੰਜਾਬ ਦੇ MLA ਦੀ ਬੈਠਕ ਸੱਦਣ ਦਾ ਹੱਕ ਰੱਖਦੇ ਨੇ ਉਹਨਾਂ ਕੋਲ। ਸੋ ਦਲ ਬਦਲੂ ਕਾਨੂੰਨ ਦੇ ਸਮੇਂ, ਪਾਸਾ ਬਦਲਣ ਦੇ ਸਮੇਂ, ਇਹਦਾ ਮਤਲਬ ਉਹਨਾਂ ਨੂੰ ਪੰਜਾਬ ਦੀ ਬਾਗਡੋਰ ਸੌਂਪੀ ਹੋਈ ਆ MLA ਦੀ ਅਧਿਕਾਰਤ ਤੌਰ ਤੇ। ਸੋ ਇਹ ਕੱਲੇ ਸੁਰੱਖਿਆ ਦਾ ਮਾਮਲਾ ਨਹੀਂ ਹੈ, ਇਸ ਨੂੰ ਪੰਜਾਬ ਦੇ MLA ਨੂੰ ਆਪਣੀ ਪਕੜ 'ਚ ਰੱਖਣ ਦਾ ਮਾਮਲਾ ਵੀ ਹੈ। ਇਸ ਨੂੰ ਇਸ ਮਸਲੇ ਤੋਂ ਵੀ ਸਮਝਣ ਦੀ ਲੋੜ ਆ। ਸੋ ਇਸ Z+ ਸੁਰੱਖਿਆ ਦੇ ਮਾਮਲੇ ਦੇ ਵਿੱਚ ਸਿੱਧਾ ਸਪਸ਼ਟ ਹੈ ਕਿ ਕਿਤੇ ਨਾ ਕਿਤੇ ਦਿੱਲੀ ਆਪਣੇ ਕੋਲ ਕੰਟਰੋਲ ਰੱਖਣਾ ਚਾਹੁੰਦੀ ਹੈ। ਉਹ ਰਾਘਵ ਚੱਡਾ ਨੂੰ ਬਣਾ ਕੇ ਕੰਟਰੋਲ ਰੱਖਣਾ ਚਾਹੁੰਦੀ ਆ। ਔਰ ਇਸ ਕੰਟਰੋਲ ਦਾ ਸਿੱਧਾ ਹੁਣ ਟਕਰਾਅ ਵੱਧ ਗਿਆ। ਇਹ ਖਬਰਾਂ ਅੰਦਰੋਂ ਨਿਕਲਣ ਲੱਗੀਆਂ ਨੇ
ਕਿ ਦੋਵੇਂ ਧਿਰਾਂ ਦੇ ਵਿੱਚ ਰਾਘਵ ਚੱਡਾ ਤੇ ਭਗਵੰਤ ਮਾਨ ਸਭ ਕੁਝ ਠੀਕ ਨਹੀਂ ਹੈ, ਔਰ ਇਸ ਦਾ ਫਾਇਦਾ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਦੂਜੀਆਂ ਧਿਰਾਂ ਉਠਾਉਣ ਲਈ ਤਿਆਰ ਨੇ। ਔਰ ਪੰਜਾਬ ਇਸ ਗੱਲ ਦੇ ਉੱਤੇ ਸੋਸ਼ਲ ਮੀਡੀਆ ਤੇ ਚਰਚਾ ਵੀ ਕਰਨ ਲੱਗਿਆ ਕਿ ਕੀ ਭਗਵੰਤ ਮਾਨ ਨੂੰ ਛੱਡ ਕੇ ਬਾਹਰ ਆ ਜਾਣਾ ਚਾਹੀਦਾ ਹੈ, ਕਿ ਆਪਣੇ ਐਮਐਲਏ ਨਾਲ ਲੈ ਕੇ ਆਪਣੇ ਦਮ ਤੇ ਲੜ ਲੈਣਾ ਚਾਹੀਦਾ ਹੈ, ਕਿ ਰੀਪੋਲ ਚਲੇ ਜਾਣਾ ਚਾਹੀਦਾ ਹੈ, ਜਾਂ ਵੱਧ ਐਮਐਲਏ ਉਹਨਾਂ ਨਾਲ ਆ ਜਾਣਗੇ। ਕੁਝ ਕਹਿੰਦੇ ਨਹੀਂ ਜੀ, ਐਮਐਲਏ ਮੰਤਰੀ ਤਾਂ ਦਿੱਲੀ ਨੂੰ ਮੱਥਾ ਟੇਕਦੇ ਨੇ, ਉਹ ਤਾਂ ਦਿੱਲੀ ਤੋਂ ਬਾਹਰ ਸੋਚਦੇ ਨਹੀਂ ਗੇ। ਤੁਸੀਂ ਇਹ ਦੇਖੋ ਕਿ ਕਿੰਨਾ ਬੜਾ ਮਸਲਾ ਹੈ ਕਿ ਕੋਈ ਲੀਡਰ ਸਾਹਮਣੇ ਆ ਕੇ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ। ਪੰਜਾਬ 'ਚ ਬੇਅਦਬੀ ਵਾਲਾ ਮਾਮਲਾ ਇੱਕ ਵਾਰ ਫਿਰ ਸਿੱਖਰਾਂ ਤੇ ਭਖਿਆ। ਇਹ ਸਰਕਾਰ ਨੇ ਜਿਵੇਂ ਵਾਅਦਾ ਕੀਤਾ ਸੀ ਉਸ ਵਾਅਦੇ ਦੇ ਅਨੁਸਾਰ ਕੰਮ ਨਹੀਂ ਹੋਇਆ, ਔਰ ਉਹਨਾਂ ਨੇ ਚੇਤਾਵਨੀ ਦਿੱਤੀ ਕਿ 31 ਜੁਲਾਈ ਤੱਕ ਜੇਕਰ ਤੁਸੀਂ ਕੋਈ ਹੱਥ ਪੱਲਾ ਨਹੀਂ ਫੜਾਉਂਦੇ ਤਾਂ ਅੰਦੋਲਨ ਵੱਡਾ ਹੋਊਗਾ। ਹੁਣ 31 ਜੁਲਾਈ ਨੂੰ ਵੱਡਾ ਇਕੱਠ ਹੈ, ਔਰ ਉਸ 31 ਜੁਲਾਈ ਨੂੰ ਲੱਗਦਾ ਸੀਗਾ ਕੁਲਤਾਰ ਸੰਧਮਾ ਹੋਰਾਂ ਨੂੰ ਤੇ ਆਪਣੇ ਹਰਜੋਤ ਬੈਂਸ ਹੋਰਾਂ ਨੂੰ ਕਿ ਸਾਨੂੰ ਦੁਬਾਰਾ ਭੇਜਿਆ ਜਾ ਸਕਦਾ। ਹੁਣ ਮੀਡੀਆ ਦੇ ਗਲਿਆਰਿਆਂ 'ਚ ਚਰਚਾ ਹੈ ਕਿ ਉਹਨਾਂ ਨੂੰ ਭਾਈ ਉਸ ਇਕੱਠ 'ਚੋਂ ਜਾਣ ਵਾਲਾ ਕਰੋਨਾ ਹੋਇਆ, ਦੂਆ ਕਰੋਨਾ ਨਹੀਂ ਹੋਇਆ। ਉਹ ਕਹਿੰਦੇ ਉਸ ਇਕੱਠ 'ਚੋਂ ਬਚਣਾ ਚਾਹੁੰਦੇ ਨੇ ਕਿ ਉੱਥੇ ਜਾ ਕੇ ਸਾਡੀ ਫਿਰ ਜੱਗ ਸਾਈ ਨਾ ਹੋਵੇ, ਸਾਡੇ ਕੱਪੜੇ ਨਾ ਫੜੇ ਜਾਣ, ਇਸ ਲਈ ਕਹਿੰਦੇ ਜੀ ਉਹ ਕਰੋਨਾ ਦਾ ਬਹਾਨਾ। ਹੁਣ ਇਹ ਚਰਚਾਵਾਂ ਨੇ। ਉਹ ਕਹਿੰਦੇ ਜੀ ਬੈਂਸ ਸਾਹਿਬ ਕਰੋਨਾ ਕਰਕੇ ਘਰੇ ਬੈਠੇ ਨੇ ਤੇ ਕੁਲਤਾਰ ਸੰਧਮਾ ਹੋਰੀ ਬੈਂਸ ਦੇ ਨਾਲ ਸੀਗੇ, ਮਿਲੇ ਸੀ, ਉਹ ਇਸ ਲਈ ਉਹਨਾਂ ਨੇ ਆਪਣੇ ਆਪ ਨੂੰ 10 ਦਿਨਾਂ ਲਈ 7 ਦਿਨਾਂ ਲਈ ਅੰਦਰ ਕਰ ਲਿਆ। ਪਰ ਲੋਕਾਂ 'ਚ ਚਰਚਾ, ਪੰਥਕ ਧਿਰਾਂ 'ਚ ਚਰਚਾ, ਮੀਡੀਆ ਚਰਚਾ ਇਹ ਆ ਕਿ ਭਾਈ ਉਹ ਇਸ ਲਈ ਦੂਰ ਹੋਏ ਨੇ। ਸੋ ਇਹ ਸਾਰੇ ਮਸਲੇ ਕਿਤੇ ਨਾ ਕਿਤੇ ਇਸ ਗੱਲ ਵੱਲ ਸੰਕੇਤ ਕਰਦੇ ਨੇ ਕਿ ਪੰਜਾਬ ਦੇ ਅਫਸਰਸ਼ਾਹੀ ਨੂੰ, ਪੰਜਾਬ ਦੇ ਸਿਸਟਮ ਨੂੰ, ਪੰਜਾਬ ਦੀ ਸਰਕਾਰ ਨੂੰ ਕਿੰਨੇ ਕੇਂਦਰਾਂ ਤੋਂ ਚਲਾਇਆ ਜਾ ਰਿਹਾ, ਕਈ ਖੁੰਝਿਆਂ ਤੋਂ ਚਲਾਇਆ ਜਾ ਰਿਹਾ, ਜਿਹਦੇ ਕਾਰਨ ਅਫਸਰਾਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਚੜ੍ਹਦੇ ਕੰਨੀ ਨੂੰ ਮੂੰਹ ਕਰੀਏ ਕਿ ਲਹਿੰਦੇ ਕੰਨੀ ਨੂੰ ਮੂੰਹ ਕਰੀਏ। ਜੀ ਭਾਈ ਜੀ, ਝੁੰਦਾ ਸਾਹਿਬ ਦੀ ਰਿਪੋਰਟ ਆਈ ਹੈ ਤੇ ਰਿਪੋਰਟ ਦੀ ਚਰਚਾ ਮਹੀਨਾ ਕੁ ਪਹਿਲਾਂ ਹੀ ਹੋਣ ਲੱਗ ਪਈ ਸੀ। ਹੁਣ ਰਿਪੋਰਟ ਕਮੇਟੀ ਦੀ ਮੀਟਿੰਗ ਵੀ ਹੋ ਗਈ ਹੈ, ਪਰ ਉਹ ਕਹਿੰਦੇ ਰਿਪੋਰਟ ਤਾਂ ਹੈਗੀ ਹੈ, ਰਿਫਾਰਮ ਵੀ ਕਰਾਂਗੇ ਪਰ ਜਨਤਕ ਨਹੀਂ ਕਰਾਂਗੇ। ਆਪਾਂ ਕੱਲ ਵੀ ਪ੍ਰਵੀਨ ਜੀ ਪਰ ਗੱਲ ਕਰ ਰਹੇ ਸੀ, ਔਰ ਉਸੇ ਹਿਸਾਬ ਨਾਲ ਮੀਟਿੰਗ ਹੋਈ, ਔਰ 6 ਘੰਟੇ ਤੋਂ ਲੰਮੀ ਮੀਟਿੰਗ ਚੱਲੀ। ਉਹ 'ਚ ਝੁੰਦਾ ਸਾਹਿਬ ਵੀ ਹਾਜ਼ਰ ਹੋਏ, ਔਰ ਖਬਰ ਇਹ ਹੈ ਕਿ 65 ਤੋਂ 70% ਮੈਂਬਰ ਜਿਹੜੇ ਕਾਰਜਕਾਰਨੀ ਦੇ ਸੀਗੇ ਉਹ ਇਸ ਗੱਲ ਤੇ ਇੱਕ ਮਤ ਸੀ ਕਿ ਆਪਾਂ ਸਾਰੇ ਅਹੁਦੇ ਛੱਡ ਦਈਏ। ਮਤਲਬ ਉਹਨਾਂ ਚੋਂ ਕਿਸੇ ਨੇ ਸਿੱਧਾ ਨਹੀਂ ਕਿਹਾ ਕਿ ਸੁਖਬੀਰ ਬਾਦਲ ਜੀ ਪ੍ਰਧਾਨ ਸਾਹਿਬ ਤੁਸੀਂ ਅਸਤੀਫਾ ਦੇ ਦਿਓ। ਉਹਨਾਂ ਨੇ ਇਹ ਕਿਹਾ ਜੀ ਕਿ ਆਪਾਂ ਸਾਰਿਆਂ ਨੂੰ ਲਾਂਭੇ ਹੋ ਜਾਣਾ ਚਾਹੀਦਾ, ਲੋਕ ਸਾਤੋਂ ਨਾਰਾਜ਼ ਨੇ, ਲੋਕ ਬੇਅਦਬੀ ਵਾਲੇ ਮਾਮਲਿਆਂ 'ਚ ਅਸੀਂ ਇਨਸਾਫ ਨਹੀਂ ਦਿਵਾ ਸਕੇ, ਗੋਲੀ ਕਾਂਡ ਹੋਇਆ ਉਸ ਸਮੇਂ ਅਸੀਂ ਕੁਝ ਉਹੀ ਜਿਹੀ ਕਾਰਵਾਈ ਨਹੀਂ ਕਰ ਸਕੇ, ਆਪਣਾ ਪੱਖ ਨਹੀਂ ਸਹੀ ਰੱਖ ਸਕੇ, ਖਾਸ ਕਰਕੇ ਡੇਰਾ ਸਿਰਸਾ ਮੁਖੀ ਦੀ ਫਿਲਮ ਪੰਜਾਬ 'ਚ ਲਵਾਉਣ ਦੇ ਚੱਕਰ 'ਚ ਉਹਨੂੰ ਕਲੀਨ ਚਿੱਟ ਦੇਣ ਵਾਲਾ ਮਾਮਲਾ, ਜਥੇਦਾਰਾਂ ਨੂੰ ਤਲਬ ਕਰਨ ਵਾਲਾ ਮਾਮਲਾ ਕਿ ਮੁੱਖ ਮੰਤਰੀ ਨੇ ਘਰੇ ਬੁਲਾ ਕੇ ਨਿਰਦੇਸ਼ ਦਿੱਤੇ ਕਿ ਆ ਚਿੱਠੀ ਲੈ ਜਾਓ ਤੇ ਦੇ ਦਿਓ ਉਹਨੂੰ ਰਿਹਾਈ, ਦੇ ਦਿਓ ਉਹਨੂੰ ਮਤਲਬ ਕਿ ਛੁੱਟੀ ਹੈ ਜੀ, ਹਾਂ ਪੰਥ ਨੂੰ ਮਾਫ ਕਰਦਾ। ਸੋ ਉਹ ਮਸਲਿਆਂ ਦੇ ਉੱਤੇ ਅਕਾਲੀ ਦਲ ਘਿਰਿਆ, ਕਹਿੰਦੇ ਇਸ ਲਈ ਸਾਡੀ ਜਿਹੜੀ ਸ਼ਾਖ ਨੂੰ ਢਾਹ ਲੱਗੀ ਆ, ਔਰ ਸਾਨੂੰ ਸਾਰੀ ਲੀਡਰਸ਼ਿਪ ਨੂੰ ਕਹਿੰਦੇ ਉਹਦੇ ਛੱਡ ਦੇਣੇ ਚਾਹੀਦੇ ਨੇ। ਪਰ ਇਸ ਮਸਲੇ ਤੇ ਕੀ ਸੁਖਬੀਰ ਬਾਦਲ ਨਹੀਂ ਮੰਨੇ ਜਾਂ 4-5 ਉਹਨਾਂ ਦੇ ਜਿਹੜੇ ਖਾਸ ਨੇ ਉਹ ਨਹੀਂ ਮੰਨੇ। ਪਰ ਆਪਾਂ ਕੱਲ ਜਿਹੜੀ ਗੱਲ ਕਰ ਰਹੇ ਸੀ ਉਸ ਗੱਲ ਦੇ ਵਿੱਚ ਇਸ ਲਈ ਵਜਨ ਆ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਤੇ ਨੁਕਤਾਚੀਨੀ ਖੜੀ ਕਰ ਦਿੱਤੀ ਹੈ ਜੀ। ਉਹ ਕਹਿੰਦੇ ਕਿ ਭਾਈ ਆਹ ਕਿਹੜਾ ਫਾਰਮੂਲਾ ਕਿ ਰਿਪੋਰਟ ਆਈ ਤੇ ਸਿੱਧੀ ਕੋਰ ਕਮੇਟੀ ਕੋਲ, ਕਹਿੰਦੇ ਉਸ ਤੋਂ ਪਹਿਲਾਂ ਵਿਚਾਰੀ ਜਾਣੀ ਚਾਹੀਦੀ ਸੀ ਕਿ ਜਿਹੜੀ ਸਾਡੀ ਇਹਨਾਂ ਦੀ ਦੂਸਰੀ ਜਾਂਚ ਟੀਮ ਹੁੰਦੀ ਹੈ, ਜਿਹੜੀ ਕਮੇਟੀ ਨੇ ਸਮੀਖਿਆ ਕਰਨੀ ਹੁੰਦੀ ਹੈ, ਸਮੀਖਿਆ ਕਮੇਟੀ ਕੋਲ ਪਹਿਲਾਂ ਕਿਉਂ ਨਹੀਂ ਆਈ? ਸਮੀਖਿਆ ਕਮੇਟੀ ਇਹਦੀ ਪੂਰੀ ਪੜਚੋਲ ਕਰਕੇ ਫਿਰ ਕਾਰਜਕਾਰਨੀ 'ਚ ਲੈ ਕੇ ਆਉਂਦੀ, ਫਿਰ ਕੋਰ ਕਮੇਟੀ 'ਚ ਆਉਂਦੀ। ਸੋ ਇਸ ਲਈ ਚੰਦੂਮਾਜਰਾ ਹੋਰੀ ਕੱਲ ਮੀਟਿੰਗ ਤੋਂ ਬਾਹਰ ਰਹੇ ਜੀ। ਸੋ ਇਹਦੇ ਵੀ ਬਹੁਤ ਅਰਥ, ਚੰਦੂਮਾਜਰਾ ਬਾਰੇ ਪਹਿਲਾਂ ਵੀ ਕਿੰਨੀਆਂ ਕਨਸੂਆਂ ਲੱਗਦੀਆਂ ਰਹੀਆਂ ਨੇ ਕਿ ਜੀ ਉਹ ਤਾਲਮੇਲ 'ਚ ਨੇ, ਉਹ ਸੰਪਰਕ 'ਚ ਨੇ ਜੀ, ਉਹ ਬੀਜੇਪੀ ਜਾ ਸਕਦੇ ਨੇ ਜੀ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਨਾਰਾਜ਼ਗੀ ਜ਼ਾਹਰ ਕਰੇ ਤਾਂ ਉਹ ਸਿੱਧਾ ਬੀਜੇਪੀ ਹੈ। ਸੋ ਇਸ ਮੌਕੇ ਉਹਨਾਂ ਦੀ ਨਾਰਾਜ਼ਗੀ ਔਰ ਉਹਨਾਂ ਦੇ ਸਾਥੀ ਪੰਜੋਲੀ ਹੋਰੀ ਲਗਾਤਾਰ ਨਿਸ਼ਾਨਾ ਬੰਨ ਰਹੇ ਹੈ ਕਿ ਛੱਡ ਦੇਣਾ ਚਾਹੀਦਾ। ਸੋ ਕਰਨੈਲ ਸਿੰਘ ਪੰਜੋਲੀ ਔਰ ਪ੍ਰੇਮ ਚੰਦੂਮਾਜਰਾ ਇੱਕੋ ਗੁਰੂ ਦੇ ਚੇਲੇ ਨੇ, ਜੱਸਾ ਗੁਰਚਰਨ ਸਿੰਘ ਟੌੜਾ ਦੀ ਮਤਲਬ ਕਿ ਉਹਨਾਂ ਦਾ ਗੁਰਮੰਤਰ ਵਾਲਾ ਪਾਣੀ ਪੀਤਾ ਹੋਇਆ, ਇਸ ਲਈ ਇਹ ਬਾਗੀ ਸੁਰਤਾ ਰੱਖਦੇ ਨੇ। ਪਰ ਨਾਲ ਨਾਲ ਇਹਨਾਂ ਨੂੰ ਰਾਜਨੀਤਿਕ ਸਮਝ ਵੀ ਹੈ ਕਿ ਅਸੀਂ ਫਾਇਦਾ ਵੀ ਕਿੱਥੇ ਲੈਣਾ, ਉਹ ਵੀ ਪਤਾ। ਪੰਜੋਲੀ ਨੂੰ ਪਤਾ ਸੀਗਾ ਕਿ ਮੈਂ ਕਦੋਂ ਆ ਕੇ ਗੁਰਦੁਆਰਾ ਕਮੇਟੀ 'ਚ ਕੋਈ ਅਹੁਦਾ ਲੈ ਸਕਦਾ ਤਾਂ ਬਾਦਲਾਂ ਕੰਨੀ ਮੁੜ ਆਏ ਹੈ। ਚੰਦੂਮਾਜਰੇ ਨੂੰ ਪਤਾ ਸੀਗਾ ਕਿ ਹਾਂ ਹਲੇ ਮੇਰਾ ਇੱਥੇ ਅਹੁਦਾ ਚੱਲੀ ਜਾਂਦਾ, ਮੇਰੇ ਮੁੰਡਿਆਂ ਨੂੰ ਐਮਐਲਏ ਟਿਕਟ ਮਿਲੀ ਜਾਂਦੀ ਆ, ਚੱਲੀ ਜਾਂਦਾ, ਜੇ ਲੱਗੂਗਾ ਕਿ ਨਹੀਂ ਤਾਂ ਉਹ ਦੁਆਰਾ। ਸੋ ਰਾਜਨੀਤਿਕ ਸਮਝ ਵੀ ਰੱਖਦੇ ਨੇ। ਪਰ ਕੱਲ ਸੁਖਬੀਰ ਬਾਦਲ ਲਈ ਬਹੁਤ ਔਖੀ ਘੜੀ ਸੀ ਮੀਟਿੰਗ ਦੇ ਦੌਰਾਨ। ਸੁਖਬੀਰ ਬਾਦਲ ਨੂੰ ਖਾਸ ਹੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਸਾਰੀ 42 ਨੁਕਤੇ ਨੇ ਕਹਿੰਦੇ ਜੀ, 42 ਦੇ 42 ਨੁਕਤਿਆਂ ਤੇ ਕਹਿੰਦੇ ਜੀ ਸਹਿਮਤੀ ਹੈ ਕੋਰ ਕਮੇਟੀ ਦੀ। ਝੁੰਦਾ ਸਾਹਿਬ ਦੀ ਰਿਪੋਰਟ ਬਾ ਕਮਾਲ ਹੈ ਜੀ, ਉਹਨੂੰ ਮੰਨਣ ਦੇ ਲਈ ਵੱਡੀਆਂ ਤਬਦੀਲੀਆਂ ਦੀ ਲੋੜ ਹੈ।
ਪਰ ਕਹਿੰਦੇ ਜੀ ਉਹਦੇ ਵਿੱਚ ਕਿਤੇ ਨਹੀਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਨੂੰ ਉਹਦਾ ਛੱਡ ਦੇਣਾ ਚਾਹੀਦਾ। ਇਸ ਲਈ ਪ੍ਰਧਾਨ ਸਾਹਿਬ ਦੀ ਅਗਵਾਈ 'ਚ ਅਸੀਂ ਕੰਮ ਕਰਾਂਗੇ, ਨਵੇਂ ਤਜਵੀਜ਼ਾਂ ਨਾਲ ਕੰਮ ਕਰਾਂਗੇ, ਉਹਨਾਂ ਦੀ ਰਿਪੋਰਟ ਤੇ ਕੰਮ ਕਰਾਂਗੇ। ਉਹ ਰਿਪੋਰਟ ਸਾਨੂੰ ਪ੍ਰਵਾਨ ਹੈ ਪਰ ਅਸੀਂ ਲੋਕਾਂ ਨੂੰ ਦੱਸਾਂਗੇ ਨਹੀਂ। ਕਮਾਲ ਹੈ ਜਨਾਬ। ਜਦੋਂ ਰਿਪੋਰਟ ਪ੍ਰਵਾਨ ਹੋ ਗਈ, ਜਦੋਂ ਤੁਸੀਂ ਉਹਨਾਂ ਦੇ ਉੱਤੇ ਕੰਮ ਕਰਨਾ ਤਾਂ ਨੁਕਤੇ ਸਾਹਮਣੇ ਲਿਆਓ, ਫਿਰ ਜਨਤਕ ਕਰਨ ਤੋਂ ਕੀ ਡਰ। ਸੋ ਕੀ ਹੁਣ ਉਹ ਨਵੀਂ ਸਕ੍ਰਿਪਟ ਲਿਖੀ ਜਾ ਰਹੀ ਹੈ, ਕੀ ਨਵੀਂ ਜਲਦ ਚੜਾ ਕੇ ਰਿਪੋਰਟ ਸਾਹਮਣੇ ਲਿਆਉਣੀ ਹੈ ਕਿ ਭਾਈ ਉਹਦੇ ਵਿੱਚੋਂ ਆਹ ਇੱਕ ਦੋ ਨੁਕਤੇ ਹਟਾ ਦਿਓ ਤਾਂ ਕਿ ਲੋਕਾਂ ਨੂੰ। ਸੋ ਇਸ ਲਈ ਬਿਰਸਾ ਸਿੰਘ ਬਲਟੋਹਾ ਸਕ੍ਰਿਪਟ ਲਿਖਣ ਵਾਲੇ ਨੇ ਤੇ ਝੁੰਦਾ ਸਾਹਿਬ ਤਿਆਰ ਕਰਨ ਵਾਲੇ ਨੇ ਤੇ ਉਹਨਾਂ ਦੀ ਨਾਲ ਦੀ ਕਮੇਟੀ ਦੇ 2 ਮੈਂਬਰ ਨੇ। ਸੋ ਅਗਲੀ ਬੈਠਕ ਵੀ ਛੇਤੀ ਹੋ ਸਕਦੀ ਆ ਤੇ ਉਹਦੇ ਉੱਤੇ ਹੁਣ ਰੂਪ ਰੇਖਾ ਤਿਆਰ ਕਰਨ ਦੀ ਤਿਆਰ ਆ। ਫਿਲਹਾਲ ਅਕਾਲੀ ਦਲ ਨੇ ਆਪਣੇ ਆਪ ਹੀ ਆਪਣੀਆਂ ਖਾਮੀਆਂ ਤੇ ਪੋਚਾ ਮਾਰ ਕੇ ਕੋਸ਼ਿਸ਼ ਕੀਤੀ ਹੈ ਕਿ ਆਪਾਂ ਇਹ ਰਿਪੋਰਟ ਨੂੰ ਦਬਾ ਲਈਏ ਤੇ ਆਪਾਂ ਸੁਖਬੀਰ ਬਾਦਲ ਨੂੰ, ਕਿਉਂਕਿ ਅਸਲ ਮਾਮਲਾ ਉੱਥੇ ਹੀ ਖੜਾ ਕਿ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੀਆਂ ਨੇ ਇਹ ਤਰ੍ਹਾਂ ਹੈ ਪਰ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦੀਆਂ ਤੇ ਨਾਲ ਨਾਲ ਉਹਨਾਂ ਨੂੰ ਇਹ ਵੀ ਡਰ ਹੈ ਕਿ ਜਿਹਨੇ ਨਵੀਂ ਕੁਰਸੀ ਸਾਂਭੀ ਉਹ ਖਰਚਾ ਕਿੱਥੋਂ ਕਰੂਗਾ ਤੇ ਉਹ ਝਾਕ ਬਾਦਲ ਟੱਬਰ ਕੰਨੀ ਹੋ ਕੇ ਕੋਈ ਨਾ ਜੀ ਬਾਦਲ ਸਾਹਿਬ ਤੁਹਾਡੇ ਕੋਲ ਤਾਂ ਜ਼ਮੀਨ ਜਾਇਦਾਦ ਬਹੁਤ ਆ, ਬੇਸ਼ੱਕ ਹੁਣ ਲੋਨ ਤਾਰਨ ਲਈ ਕੁਝ ਕਿੱਲੇ ਵੇਚਣ ਦੀਆਂ ਖਬਰਾਂ ਆ ਰਹੀਆਂ ਨੇ ਪਰ ਫਿਰ ਵੀ ਕਿਹਾ ਜਾ ਰਿਹਾ ਕਿ ਹਾਂ ਜੀ ਬਾਦਲਾਂ ਕੋਲ ਤਾਂ ਪੈਸਾ ਬਹੁਤ ਆ, ਕਿਉਂਕਿ ਕਈ ਗੁਣਾ ਵਧੀ ਜਿਵੇਂ ਜਿਵੇਂ ਅਹੁਦੇ ਵੱਧਦੇ ਗਏ, ਸਰਕਾਰਾਂ ਬਾਰ-ਬਾਰ ਬਣਦੀਆਂ ਗਈਆਂ ਤਾਂ ਜਾਇਦਾਦ ਵੀ ਕਈ ਗੁਣਾ ਵਧੀ ਆ। ਹੁਣ ਉਹ ਚਾਹੇ ਆਪਣੇ ਸਮਝ ਨਾਲ ਵਧੀਆ ਕਿ ਮਤਲਬ ਕਿ ਸਰੋਤਾਂ ਨਾਲ ਵਧੀਆ, ਪਰ ਇਹ ਚਰਚਾ ਤਾਂ ਹੈ। ਸੋ ਇਸ ਲਈ ਅਕਾਲੀ ਦਲ ਦੇ ਲੀਡਰ ਚਾਹੁੰਦੇ ਨੇ ਕਿ ਖਰਚਾ ਕਰਨ ਲਈ ਬਾਦਲ ਟੱਬਰੀ ਕੁਰਸੀ ਤੇ ਰਹੇ ਪਰ ਉਹ ਅਕਾਲੀ ਦਲ ਦੀ ਰੂਪ ਰੰਗ ਬਦਲ ਜਾਵੇ। ਏਦਾਂ ਨਹੀਂ ਹੁੰਦਾ ਜਨਾਬ। ਸੋ ਸੇਵਾ ਕੇਂਦਰਾਂ ਨੂੰ ਜੇ ਲਾਲ ਰੰਗ ਕਰ ਲਿਆ ਤਾਂ ਉਹ ਲੋਕਾਂ ਨੂੰ ਯਾਦ ਰਹਿਣਾ ਕਿ ਥੱਲੇ ਉਹ ਸੇਵਾ ਕੇਂਦਰ ਸੀ, ਉੱਪਰ ਮਹੱਲਾ ਕਲੀਨਿਕ ਲਿਖ ਲਿਆ, ਆਮ ਆਦਮੀ ਕਲੀਨਿਕ ਲਿਖ ਲਿਆ। ਉਸੇ ਤਰ੍ਹਾਂ ਅਕਾਲੀ ਦਲ ਜੇ ਸੁਖਬੀਰ ਬਾਦਲ ਰਹੇ ਤਾਂ ਲੋਕਾਂ ਦੇ ਮਨਾਂ 'ਚ ਉਹ ਭਾਵ ਰਹਿਣਾ ਹੀ ਰਹਿਣਾ, ਜਾਂ ਤਾਂ ਪੂਰੀ ਰੂਪ ਰੰਗ ਬਦਲ ਕੇ ਨਵੀਂ ਪਨੀਰੀ, ਨਵੀਂ ਸੋਚ, ਨਵੀਂ ਧਿਰ ਨੂੰ ਅਕਾਲੀ ਦਲ ਸੌਂਪਿਆ ਜਾਵੇ। ਪਰਿਵਾਰਵਾਦ ਇਹ ਪੰਥ ਦੇ ਵਿੱਚ ਕਦੇ ਪ੍ਰਵਾਨ ਨਹੀਂ ਹੋਇਆ। ਸੋ ਇਸ ਲਈ ਇਹ ਪੰਥਕ ਸੰਗਠਨ ਸੀ, ਇਹ ਪੰਥਕ ਧਿਰਾਂ ਦੇ ਮਸਲੇ ਨਿਬੇੜਨ ਲਈ ਬਣਿਆ ਅਕਾਲੀ ਦਲ ਸੀ, ਨਾ ਕਿ ਰਾਜਨੀਤਿਕ ਸੱਤਾ ਸੁੱਖ ਮਾਨਣ ਲਈ। ਇਹ ਕਹਿ ਕੇ ਨਹੀਂ ਸਰਨਾ ਸੁਖਬੀਰ ਬਾਦਲ ਦਾ ਕਿਆ ਅਸੀਂ ਸੱਤਾ ਸੁੱਖ ਮਾਨਣ ਨਹੀਂ ਆਏ, ਪਰ ਸੋਚੋ ਜਨਾਬ ਤੁਸੀਂ 25 ਸਾਲ ਰਾਜ ਕਰਨ ਆਏ ਹੋਵੋ ਔਰ 10 ਸਾਲਾਂ ਬਾਅਦ 10 ਸਾਲ ਲੋਕਾਂ ਨੇ ਮੂੰਹ ਨਾਲ ਲਾਇਆ ਹੋਵੇ ਦੂਈ ਵਾਰ ਨਾਲੋਂ ਵੀ ਸੀਟਾਂ ਘਟ ਗਈਆਂ ਹੋਣ। ਸੋ ਤੁਹਾਡੀਆਂ ਬੀਜੇਪੀ ਨਾਲੋਂ ਵੀ ਜਿਹਦੇ ਤੁਸੀਂ ਛੋਟੇ ਭਾਈ ਦੱਸਦੇ ਸੀ ਜਿਹਨੂੰ ਕਿ ਅਸੀਂ ਬੜੇ ਪਾਈਆਂ, ਉਹਨਾਂ ਨਾਲੋਂ ਵੀ ਤੁਹਾਡੀਆਂ ਘੱਟ ਵੋਟਾਂ ਨਿਕਲਣ ਸੰਗਰੂਰ ਵਰਗੇ ਹਲਕੇ ਦੇ ਵਿੱਚੋਂ। ਸੋ ਅਕਾਲੀ ਦਲ ਨੂੰ ਮੁੜ ਕੇ ਸੋਚਣਾ ਚਾਹੀਦਾ। ਉਹ ਝੁੰਦਾ ਦੀ ਰਿਪੋਰਟ ਨਾਲ ਵੀ ਮੈਨੂੰ ਲੱਗਦਾ ਖੇਡ ਰਿਹਾ ਤੇ ਉਹ ਆਪਣੇ ਆਪ ਨਾਲ ਖੇਡ ਰਿਹਾ, ਉਹ ਅੱਗ ਨਾਲ ਖੇਡ ਰਿਹਾ, ਜਿਹਦਾ ਨੁਕਸਾਨ ਅਕਾਲੀ ਦਲ ਨੂੰ ਤਾਂ ਹੋਣਾ ਹੀ ਹੋਣਾ, ਪੰਜਾਬ ਨੂੰ ਵੀ ਹੋਣਾ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਗੱਲ ਕਰੀਏ ਧੂਏ ਦੀ। ਦਿੱਲੀ ਨੂੰ ਧੂਆਂ ਜਿਹੜਾ ਜਾਂਦਾ ਸੀ, ਕੇਜਰੀਵਾਲ ਸਾਹਿਬ ਅੱਗੇ ਤਾਂ ਕਹਿੰਦੇ ਸੀ ਪੰਜਾਬ ਤੋਂ ਆਉਂਦਾ, ਐਗਤੀ ਆਪਦੀ ਸਰਕਾਰ ਹੈ, ਐਗਤੀ ਮਾਨ ਸਾਹਿਬ ਨੂੰ ਕੋਈ ਲਾਈ ਹੋਣੀ ਹੈ ਸਕੀਮ ਮਾਨ ਸਾਹਿਬ ਨਾਲ ਰਲ ਕੇ। ਬਿਲਕੁਲ ਐਗਤੀ ਨਵੀਂ ਤਜਵੀਜ਼ ਕੱਢ ਲਈ ਗਈ ਹੈ। ਤਜਵੀਜ਼ ਉਹ ਕਹਿੰਦੇ ਆ ਕਿ ਜਿਵੇਂ ਮਤਲਬ ਕਿ ਨਵੀਂ ਸ਼ਰਾਬ ਪੁਰਾਣੀ ਬੋਤਲ ਹੈ ਨਾ, ਤੇ ਉਹ ਉਹੀ ਫਾਰਮੂਲਾ ਹੈ ਕਿ ਹਾਂ ਉਹਨੂੰ ਨਵੇਂ ਰੰਗ ਦੇ ਵਿੱਚ ਨਵੀਂ ਬੋਤਲ 'ਚ ਪਾ ਕੇ ਪੁਰਾਣੀ ਸ਼ਰਾਬ ਨੂੰ ਵੇਚਣ ਦੀ ਤਜਵੀਜ਼ ਹੈ। ਸੁਪਰੀਮ ਕੋਰਟ ਨੇ ਇੱਕ ਤਜਵੀਜ਼ ਦਿੱਤੀ ਸੀ ਪਰਾਲੀ ਨੂੰ ਸੰਭਾਲਣ ਦੇ ਲਈ। ਇਹ 2019 ਦਾ ਮਾਮਲਾ ਹੈ। 2019 ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਸੁਝਾਅ ਦਿੱਤਾ ਕਿ ਤੁਸੀਂ ਪਰਾਲੀ ਨੂੰ ਸੰਭਾਲਣ ਦੇ ਲਈ ਕਿਸਾਨਾਂ ਦੇ ਉੱਤੇ ਹੀ ਛੱਡ ਦਿਓ, ਉਹਨਾਂ ਨੂੰ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 100 ਰੁਪਇਆ ਦੇ ਦਿਓ, ਤਾਂ ਕਿ ਉਹਦਾ ਜਿਹੜਾ ਵਾਧੂ ਤੇਲ ਖਰਚਾ ਆਉਂਦਾ, ਟਰੈਕਟਰ ਦੀ ਕਸਾਈ ਆਉਂਦੀ ਆ, ਦਿਹਾੜੀ ਆਉਂਦੀ ਆ, ਉਹਦੇ ਨਾਲ ਉਹਦਾ ਉਹ ਖਰਚਾ ਬਰਾਬਰ ਆ ਜਾਵੇ, ਤਾਂ ਕਿ ਉਹ ਫੂਕੇ ਨਾ, ਫੂਕਣ ਦੀ ਬਜਾਏ ਉਹਨੂੰ ਵਾਹ ਦੇਵੇ ਤੇ ਵਾਹੁਣ ਨਾਲ ਜ਼ਮੀਨ ਦੀ ਵੀ ਉਪਜਾਊ ਤਾਕਤ ਵੱਧਦੀ ਆ। ਸੋ ਇਹ 2019 ਦੀ ਤਜਵੀਜ਼ ਸੀ ਕਿ 100 ਰੁਪਇਆ ਪ੍ਰਤੀ ਕੁਆਂਟਲ। ਹੁਣ ਪੰਜਾਬ ਦੇ ਵਿੱਚ ਜਿਹੜਾ ਝੋਨਾ ਹੈ, ਜਿਹੜਾ ਚੌਲ ਹੁੰਦੇ ਨੇ, ਉਹ 25 ਕੁਆਂਟਲ ਨਿਕਲਦੇ ਨੇ ਇੱਕ ਕਿੱਲੇ ਦੇ ਵਿੱਚੋਂ, 1 ਏਕੜ ਦੇ ਵਿੱਚੋਂ। ਸੋ 25 ਕੁਆਂਟਲ ਦਾ ਮਤਲਬ 2500 ਰੁਪਇਆ ਫਿਰ ਬਣਦਾ। ਤੇ ਹੁਣ ਭਗਵੰਤ ਮਾਨ ਹੋਰੀ ਇਹੀ ਤਜਵੀਜ਼ ਲੈ ਕੇ ਆਏ ਨੇ। ਉਹਨਾਂ ਨੇ ਬਕਾਇਦਾ ਕੇਂਦਰ ਦੀ ਜਿਹੜੀ ਏਅਰ ਕੁਆਲਿਟੀ ਕਮਿਸ਼ਨ ਹੈ ਉਸ ਨੂੰ ਇਹ ਤਜਵੀਜ਼ ਬਣਾ ਕੇ ਭੇਜੀ ਹੈ ਕਿ ਪੰਜਾਬ ਦੇ ਅੰਦਰ ਹਰ ਕਿਸਾਨ ਨੂੰ ਉਹਦੇ ਮਤਲਬ ਕਿ 2500 ਰੁਪਇਆ ਉਹਦੇ ਪਿੱਛੇ ਦਿੱਤਾ ਜਾਵੇ 1 ਏਕੜ ਪਿੱਛੇ ਜੀ। ਸੋ ਉਹਨਾਂ ਨੇ ਏਕੜ ਵਾਲੀ ਕੱਢ ਲਈ ਔਸਤ। ਸੋ ਉਸ ਹਵਾਲੇ ਨਾਲ ਉਹਨਾਂ ਨੇ ਪ੍ਰਤੀ ਕੁਆਂਟਲ ਨਹੀਂ ਕਿਹਾ, ਉਹ ਕਹਿੰਦੇ ਕਿ 1 ਏਕੜ ਪਿੱਛੇ 2500 ਰੁਪਇਆ ਹਰ ਕਿਸਾਨ ਨੂੰ। ਉਹਨਾਂ ਨੇ ਨਾਲ ਅੱਗੇ ਹੋਰ ਚੀਜ਼ ਜੋੜੀ, ਉਹ ਕਹਿੰਦੇ ਜੀ ਇਹਦੇ ਲਈ 1500 ਰੁਪਇਆ ਕੇਂਦਰ ਦੇਵੇ ਤੇ ਪਿੱਛੇ ਬਚਿਆ 1000 ਰੁਪਇਆ ਉਹ ਅਸੀਂ ਦੋਏ ਸੂਬੇ ਵੰਡ ਲਾਂਗੇ ਆਪਸ ਚ, 500 ਅਸੀਂ ਪਾ ਦਿਆ ਕਰਾਂਗੇ, 500 ਦਿੱਲੀ ਵਾਲੀ ਸਰਕਾਰ ਪਾ ਦੂਗੀ। ਅਰਵਿੰਦ ਕੇਜਰੀਵਾਲ ਹੁਣ ਜਿਹੜਾ 500 ਰੁਪਇਆ ਪਾਉਣ ਲਈ ਤਿਆਰ ਹੋਏ ਨੇ ਪ੍ਰਤੀ ਏਕੜ, ਕੀ ਇਹ ਪਹਿਲੀਆਂ ਸਰਕਾਰਾਂ ਸਮੇਂ ਤਿਆਰ ਸੀ? ਜਾਂ ਧੂਆਂ ਤਾਂ ਹਰਿਆਣੇ ਤੋਂ ਵੀ ਆਉਂਦਾ ਹੋਏਗਾ, ਫਿਰ ਹਰਿਆਣੇ ਨੂੰ ਵੀ 500 ਰੁਪਇਆ ਪ੍ਰਤੀ ਏਕੜ ਦੇਣਗੇ ਕਿ ਹਾਂ ਅਸੀਂ 500 ਰੁਪਇਆ ਉੱਥੇ ਵੀ ਹਿੱਸਾ ਪਾਉਂਦੇ ਹਾਂ? ਇਹ ਸਵਾਲ ਖੜਾ। ਸੋ ਇਹ ਕੀ ਸਿਰਫ ਤੇ ਸਿਰਫ ਮਤਲਬ ਕਿ ਆਪਣੀ ਪਾਰਟੀ ਦੀ ਸ਼ਾਖ ਨੂੰ ਵਧਾਉਣ ਦਾ, ਲੋਕਾਂ ਨਾਲ ਖੇਲਣ ਦਾ ਖੇਡ ਤਾਂ ਨਹੀਂ, ਕਿਉਂਕਿ ਕੇਂਦਰ ਨੇ ਨਹੀਂ ਹੱਥ ਫੜਾਉਣਾ।
ਕੇਂਦਰ ਦੀ ਨੀਅਤ ਪਹਿਲਾਂ ਵੀ ਇਸ ਮਸਲੇ ਸਾਫ਼ ਨਹੀਂ ਰਹੀ। ਜੇ ਨੀਅਤ ਸਾਫ਼ ਹੁੰਦੀ ਤਾਂ 2019 ਦੀ ਕੋਰਟ ਦੀ ਉਹਨਾਂ ਲਈ ਹੁਕਮ ਸੀਗਾ, ਕਿਉਂ ਨਹੀਂ ਉਹਨੂੰ ਅਮਲੀਜਾਮਾ ਅਪਣਾਇਆ? 2019 ਤੋਂ ਲੈ ਕੇ 2022 ਆ ਗਿਆ। ਹੋਰ ਛੱਡੋ, 1200 ਦੇ ਕਰੀਬ ਕਰੋੜ ਰੁਪਈਆ ਜਿਹੜਾ ਕੇਂਦਰ ਨੇ ਮਸ਼ੀਨਾਂ ਦੇ ਉੱਤੇ ਖਰਚਿਆ ਪੰਜਾਬ ਦੇ ਵਿੱਚ, ਉਹ ਕਾਮਯਾਬ ਨਹੀਂ ਹੋਈਆਂ ਕਿ ਮਸ਼ੀਨਾਂ ਰਾਹੀਂ ਉਹਨਾਂ ਨੂੰ ਸਾਂਭ ਲਾਂਗੇ ਜੀ, ਅਸੀਂ ਨਵੀਂ ਬਾਇਓ ਪਲਾਂਟ ਲੱਗ ਜਾਣਗੇ ਜੀ, ਪਰਾਲੀ ਸੰਭਾਲੀ ਜਾਊਗੀ। ਉਹਦੇ ਪਰ ਕੰਮ ਹੀ ਨਹੀਂ ਹੋ ਸਕਿਆ। ਸੋ ਉੱਥੇ ਦਾ ਉੱਥੇ ਫਸੇ ਰਹਿ ਗਿਆ। ਪਰ ਹੁਣ ਕੁੱਲ ਜਿਹੜਾ ਮਸਲਾ ਖੜਾ, ਤੁਸੀਂ ਉਹ ਦੇਖੋ ਕਿ 73 ਲੱਖ ਏਕੜ ਲਗਭਗ ਇਸ ਵਾਰ ਜਿਹੜੀ ਝੋਨੇ ਦੀ ਬਿਜਾਈ ਹੋਈ ਹੈ, ਜਿਹਦੇ ਵਿੱਚ 73 ਲੱਖ ਏਕੜ ਹੈ, ਤੇ ਉਹਦੇ ਵਿੱਚੋਂ 1825 ਕਰੋੜ ਰੁਪਏ ਦੀ ਨਗਦ ਸਬਸਿਡੀ ਬਣਦੀ ਹੈ। ਫਿਰ ਹੁਣ ਜੇ 2500 ਰੁਪਏ ਦੇ ਹਿਸਾਬ ਨਾਲ ਲਾਉਣੀ ਆ ਤਾਂ 1825 ਕਰੋੜ ਬਣਦਾ। ਉਹਦੇ ਵਿੱਚੋਂ ਹੁਣ 1095 ਕਰੋੜ ਕੇਂਦਰ ਨੇ ਦੇਣਾ ਤੇ 730 ਕਰੋੜ ਦੋਏ ਸੂਬਿਆਂ ਦੇ ਹਿੱਸੇ ਆਉਂਦਾ। ਮਤਲਬ 365 ਪੰਜਾਬ ਦਾ, 365 ਦਿੱਲੀ ਦਾ। ਇੱਕ ਪਾਸੇ ਤੁਸੀਂ ਕਰਜ਼ੇ ਲੈ ਕੇ ਸੂਬਾ ਚਲਾ ਰਹੇ ਹੋ, ਬਿਜਲੀ ਵਾਲਾ ਮਸਲਾ ਫਸਿਆ ਹੈ, ਪ੍ਰਾਈਵੇਟ ਥਰਮਲ ਪਲਾਂਟਾਂ ਤੁਸੀਂ ਬੋਲਦੇ ਨਹੀਂ, ਸਾਡਾ ਜਿਹੜਾ ਬਿਜਲੀ ਵਾਲਾ ਵਿਭਾਗ ਹੈ ਪਾਵਰਕੌਮ, ਉਹਦਾ ਪੱਠਾ ਬੈਠਣ ਨੂੰ ਤਿਆਰ ਹੈ। ਜਦੋਂ ਉਹਦਾ ਪੱਠਾ ਬੈਠ ਗਿਆ ਤਾਂ ਪੰਜਾਬ ਦੇ ਵਿੱਚ ਬਿਜਲੀ ਗੁੱਲ ਹੋਣ ਦਾ ਖਤਰਾ ਖੜਾ। ਸੋ 3500 ਕਰੋੜ ਦਾ ਤੁਸੀਂ ਮਤਲਬ ਕਿ ਕਹਿ ਰਹੇ ਹੋ ਕਿ ਹਾਂ ਅਸੀਂ 35000 ਕਰੋੜ ਦਾ ਅਸੀਂ ਕਰਜ਼ਾ ਲੈਣਾ ਜੀ ਸਾਲਾਨਾ। ਸੋ ਇਹ ਜਿਹੜੀਆਂ ਤਜਵੀਜ਼ਾਂ ਨੇ ਉਹਦੇ ਵਿੱਚ ਨਵੀਂ ਮਦ ਜੋੜ ਕੇ ਕੀ ਸਿਰਫ ਇਹ ਕਿਸਾਨਾਂ ਨੂੰ ਭਰਮਾਉਣ ਲਈ ਹੈ? ਕਿਉਂਕਿ ਸਵਾਲ ਇਹ ਹੈ ਕਿ ਜੇਕਰ ਤੁਸੀਂ ਪੁਰਾਣਾ ਫਾਰਮੂਲਾ ਲਾਗੂ ਕਰ ਰਹੇ ਹੋ ਪ੍ਰਵੀਨ ਜੀ, ਤਾਂ 2019 ਦੇ ਵਿੱਚ 100 ਰੁਪਈਆ ਸੀ, ਔਰ ਉਸ ਸਮੇਂ ਵੀ 100 ਰੁਪਈਆ ਕਹਿ ਕੇ ਸੀ ਕਿ ਇਹਦੇ ਨਾਲ ਭਾਈ ਕਿਸਾਨ ਬਰਾਬਰੀ ਤੇ ਰਹੂਗਾ, ਉਹਨੂੰ ਫਾਇਦਾ ਨਹੀਂ ਹੋਣ ਲੱਗਿਆ ਕੋਈ। ਪਰ 2019 ਤੋਂ ਲੈ ਕੇ 2022 ਤੱਕ ਡੀਜ਼ਲ ਦੇ ਭਾਅ ਕਿੱਥੇ ਵਧੇ? ਬਿਲਕੁਲ ਜੀ। ਤੇ ਉਹਦੇ ਨਾਲ ਕਿਸਾਨ ਤੇ ਖਰਚਾ ਤਾਂ ਨਵਾਂ ਵਧਣ ਦਾ ਖਤਰਾ ਖੜਾ। ਸੋ ਪਰ ਇੱਕ ਪਾਸੇ ਆਹ ਮਸਲਾ ਖੜਾ, ਦੂਏ ਪਾਸੇ ਪੰਜਾਬ ਦੇ ਸਿਰ ਦੇ ਉੱਤੇ ਜ਼ਮੀਨ ਘਟਣ ਔਰ ਪਾਣੀ ਘਟਣ ਦਾ ਮਾਮਲਾ ਖੜਾ। ਤਾਜੀ ਰਿਪੋਰਟ ਹੈ ਪ੍ਰਵੀਨ ਜੀ ਕਿ ਪੰਜਾਬ ਦੇ ਵਿੱਚ ਲਗਾਤਾਰ ਖੇਤੀ ਹੇਠਲੀ ਜ਼ਮੀਨ ਘਟਦੀ ਜਾ ਰਹੀ ਆ। ਸ਼ਹਿਰੀਕਰਨ ਦੇ ਨਾਂ ਦੇ ਉੱਤੇ ਪਿਛਲੇ 10 ਸਾਲਾਂ ਦੇ ਵਿੱਚ 2.82 ਲੱਖ ਏਕੜ ਜ਼ਮੀਨ ਘਟ ਗਈ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਮਤਲਬ ਜੇਕਰ ਤੁਸੀਂ ਗੌਰ ਕਰੋ ਤਾਂ 2010 ਤੋਂ ਲੈ ਕੇ 2020-21 ਤੱਕ ਪਿਛਲੇ 10 ਸਾਲਾਂ ਦੇ ਵਿੱਚ 1,13,064 ਹੈਕਟੇਅਰ ਮਤਲਬ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਖੇਤਾਂ ਹੇਠੋਂ ਨਿਕਲ ਕੇ ਕਲੋਨੀਆਂ 'ਚ ਬਦਲ ਗਈ। ਜੇ ਹੈਕਟਰ ਨੂੰ ਤੁਸੀਂ ਏਕੜਾਂ 'ਚ ਹਿਸਾਬ ਲਾਉਣਾ ਹੋਵੇ ਤਾਂ ਦੁੱਗਣੇ ਤੋਂ ਵੱਧ ਬਣਦੀ ਆ, ਲਗਭਗ 2,82,660 ਏਕੜ। ਸੋ ਇਹ ਪਿਛਲੇ 10 ਸਾਲਾਂ 'ਚ ਇੰਨੀ ਜ਼ਮੀਨ ਖੇਤਾਂ ਥੱਲੇ ਨਿਕਲ ਚੁੱਕੀ ਆ। ਉਹਦੇ ਨਾਲ ਸਾਡੇ ਝਾੜ ਦਾ ਵੀ ਅਸਰ ਪੈਣਾ ਤੇ ਦੂਸਰੇ ਪਾਸੇ ਪਾਣੀ ਲਗਾਤਾਰ ਧਰਤੀ ਹੇਠਾਂ ਥੱਲੇ ਜਾ ਰਿਹਾ। ਸੋ ਜ਼ਮੀਨ ਵੀ ਸਾਡੀ ਖੁਸ ਰਹੀ ਆ, ਉਹਦੇ ਨਾਲ ਪੰਜਾਬ ਦੇ ਵਾਤਾਵਰਨ ਤੇ ਵੀ ਅਸਰ ਪੈ ਰਿਹਾ ਹੈ, ਕਿਉਂਕਿ ਜਿੰਨੀਆਂ ਕਲੋਨੀਆਂ ਉਸਰਨਗੀਆਂ ਉਹਨਾਂ ਸੀਮੈਂਟ ਦੇ ਜੰਗਲ ਉਸਰਨਗੇ, ਉਹਨਾਂ ਵਾਤਾਵਰਨ ਵੀ ਖਰਾਬ ਹੋਣਾ, ਆਬੋ ਹਵਾ ਵੀ ਖਰਾਬ ਹੋਣੀ। ਤੇ ਦੂਸਰੇ ਪਾਸੇ ਪਾਣੀ ਵੀ ਨਹੀਂ ਅਸੀਂ ਸਾਂਭ ਪਾ ਰਹੇ, ਜ਼ਮੀਨ ਵੀ ਨਹੀਂ ਸਾਂਭ ਪਾ ਰਹੇ, ਕਿਉਂਕਿ ਇਹਦੇ ਵਿੱਚ ਵੱਡੇ ਘਰਾਣੇ, ਉਦਯੋਗਿਕ ਘਰਾਣੇ ਤੇ ਉਹਦੇ ਨਾਲ ਨਾਲ ਰਾਜਨੀਤਿਕ ਘਰਾਣੇ ਨੇ ਜਿਹੜੇ ਅੱਜ ਕੱਲ੍ਹ ਪੰਜਾਬ 'ਚ ਸੀਮੈਂਟ ਦੇ ਜੰਗਲ ਉਸਾਰਨ 'ਚ ਲੱਗੇ ਨੇ। ਸੋ ਇਹ ਵੀ ਇੱਕ ਵੱਡੀ ਕਹਾਣੀ। ਜੇਕਰ ਤੁਸੀਂ ਗੱਲ ਕਰੋ ਤਾਂ ਫਰੀਦਕੋਟ ਜ਼ਿਲ੍ਹਾ, ਤਰਨਤਾਰਨ ਜ਼ਿਲ੍ਹਾ, ਕਪੂਰਥਲਾ ਜ਼ਿਲ੍ਹਾ, ਇਹ ਉਹ 3 ਜ਼ਿਲ੍ਹੇ ਨੇ ਜਿੱਥੇ ਸਭ ਤੋਂ ਘੱਟ ਜ਼ਮੀਨ ਮਤਲਬ ਗਈ ਆ ਕਲੋਨੀਆਂ ਨੂੰ। ਪਰ ਉੱਥੇ ਵੀ ਫਰੀਦਕੋਟ 'ਚ 572, ਮਤਲਬ ਕਿ ਤਰਨਤਾਰਨ ਦੇ ਵਿੱਚ 854 ਹੈਕਟਰ ਤੇ ਕਪੂਰਥਲੇ ਦੇ ਵਿੱਚ 2000 ਹੈਕਟਰ। ਇਹ ਘੱਟ ਹੈ। ਤੇ ਜਿਹੜੇ ਸਭ ਤੋਂ ਵੱਧ ਨੇ, ਜਿੱਥੇ ਸਭ ਤੋਂ ਵੱਧ ਜ਼ਮੀਨ ਮਤਲਬ ਕਿ ਕਿਸਾਨਾਂ ਹੇਠੋਂ ਨਿਕਲੀ ਹੈ, ਖੇਤਾਂ ਹੇਠੋਂ, ਉਹ ਬਠਿੰਡਾ 1,71,816 ਹੈਕਟੇਅਰ ਜੀ। ਤੇ ਇਸੇ ਤਰ੍ਹਾਂ ਮਾਨਸਾ 5,500 ਹੈਕਟਰ, 5500 ਤੋਂ ਵੱਧ। ਸੋ ਇਸੇ ਤਰ੍ਹਾਂ ਮੋਗਾ ਜਿੱਥੇ 3,954, 4,000 ਹੈਕਟਰ। ਸੋ ਪੰਜਾਬ ਦੇ ਵਿੱਚੋਂ ਕੁੱਲ 2,82,660 ਏਕੜ ਜ਼ਮੀਨ ਆ ਜਿਹੜੀ ਖੇਤਾਂ ਥੱਲੇ ਨਿਕਲ ਚੁੱਕੀ ਆ। ਸੋ ਨਾ ਅਸੀਂ ਆਪਣਾ ਪਾਣੀ ਬਚਾ ਪਾ ਰਹੇ ਹਾਂ, ਨਾ ਅਸੀਂ ਖੇਤ ਬਚਾ ਪਾ ਰਹੇ ਹਾਂ, ਤੇ ਅਸੀਂ ਪੋਲਿਊਸ਼ਨ ਦੇ ਨਾਂ ਦੇ ਉੱਤੇ ਸਰਕਾਰੀ ਸਕੀਮਾਂ ਦੇ ਧੋਖੇ 'ਚ ਫਸਦੇ ਜਾ ਰਹੇ ਹਾਂ। ਸਰਕਾਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੇ ਬਜਟ 2 ਵਜੇ ਲੱਗੇ ਕਿ ਸੱਚਮੁੱਚ ਵਾਤਾਵਰਨ ਦਾ ਖੇਡ ਆ, ਤਾਂ ਉਹ ਪਹਿਲਾਂ ਗੱਡੀਆਂ ਤੇ ਕੰਟਰੋਲ ਕਰੇ, ਪਹਿਲਾਂ ਉਹ ਏਸੀਆਂ ਤੇ ਕੰਟਰੋਲ ਕਰੇ, ਪਹਿਲਾਂ ਉਹ ਭੱਠਿਆਂ ਤੇ ਕੰਟਰੋਲ ਕਰੇ, ਪਹਿਲਾਂ ਉਹ ਮਤਲਬ ਕਿ ਜਿਹੜੇ ਸੜਕਾਂ ਤੇ ਚੱਲਦੇ ਵਾਹਨ ਨੇ ਉਹਨਾਂ ਤੇ ਕੰਟਰੋਲ ਕਰੇ। ਸੋ ਸਿਰਫ ਤੇ ਸਿਰਫ ਕਿਸਾਨ ਇੱਕ ਆਸਾਨ ਟਾਰਗੇਟ ਬਣ ਜਾਂਦੇ ਨੇ ਤੇ ਉਹਨਾਂ ਨੂੰ ਨਿਸ਼ਾਨਾ ਵਿੱਢਿਆ ਜਾਂਦਾ। ਜੇਕਰ ਉਹਨਾਂ ਨੂੰ ਤੁਸੀਂ ਭਰਪਾਈ ਕਰੋ ਕਿ ਭਾਈ ਤੈਨੂੰ ਫਸਲ ਦਾ ਵੀ ਪੂਰਾ ਮੁੱਲ ਦੇਵਾਂਗੇ ਔਰ ਪਰਾਲੀ ਸਾੜਨ ਨਹੀਂ ਤੂੰ ਇਹਦਾ ਮੁੱਲ ਵੀ ਦੇਵਾਂਗੇ, ਤਾਂ ਕਿਸਾਨ ਨੂੰ ਕੀ ਸ਼ੌਂਕ ਹੈ? ਕਿਉਂਕਿ ਉਹ ਧੂੰਆਂ ਉਹਦੇ ਘਰੇ ਵੀ ਤਾਂ ਆਉਂਦਾ, ਉਹ ਜ਼ਹਿਰ ਉਹਦੇ ਘਰੇ ਵੀ ਤਾਂ ਆਉਂਦਾ, ਉਹਦੇ ਵੀ ਤਾਂ ਬੱਚੇ ਨੇ। ਸੋ ਇਸ ਲਈ ਇਸ ਮਸਲੇ ਤੇ ਸਰਕਾਰਾਂ ਗੰਭੀਰ ਹੋਣ। ਆਹ ਤਜਵੀਜ਼ ਵੀ ਜੇਕਰ ਸਹੀ ਮਾਇਨੇ 'ਚ ਲਾਗੂ ਕਰਨੀ ਹੈ ਤਾਂ ਇਹਦੇ ਤੇ ਜ਼ੋਰ ਜਮਾਇਸ਼ ਹੋਵੇ, ਨਾ ਕਿ ਹੋਵੇ ਦਿਖਾਉਣ ਲਈ ਕਿ ਅਸੀਂ ਤਾਂ ਕੇਂਦਰ ਕੰਨੀ ਫਾਈਲ ਭੇਜਤੀ ਜੀ ਮੁੜ ਕੇ ਨਹੀਂ ਆਈ। ਸੋ ਭਗਵੰਤ ਮਾਨ ਨੂੰ ਇਸ ਮਸਲੇ ਤੇ ਪੈਰਵੀ ਵੀ ਕਰਨੀ ਪੈਣੀ ਹੈ ਫਿਰ ਜੀ। ਭਾਜੀ ਆਸਾਨ ਟਾਰਗੇਟ ਹੈ ਕਿਸਾਨ ਨੂੰ ਕਹਿਣਾ ਬਹੁਤ ਸੌਖਾ, ਟਾਰਗੇਟ ਬਹੁਤ ਸੌਖਾ ਹੈ। ਸ਼ਰਮਾ ਜੀ ਤੁਹਾਡੇ ਯਾਦ ਹੋਣਾ ਜਦੋਂ UPA 2 ਸੀ
ਹੂੰ, ਉਦੋਂ ਸੀਬੀਆਈ ਨੂੰ ਕਿਹਾ ਸੀ ਸੁਪਰੀਮ ਕੋਰਟ ਨੇ ਕਿ ਇਹ ਜਿਹੜੀ ਹੈ ਇਹ ਕੇਜ ਪੈਰਟ ਹੈ, ਪਿੰਜਰੇ ਦਾ ਬਿਲਕੁਲ। ਤੋਤਾ ਹੈ। ਹੂੰ, ਸੇਮ ਐਲੀਗੇਸ਼ਨ ਅੱਜ ਵੀ ਲੱਗਦੇ ਨੇ ਏਜੰਸੀਆਂ ਤੇ, ਜਦੋਂ ਚੋਣਾਂ ਹੁੰਦੀਆਂ ਈਡੀ ਛਾਪੇ ਮਾਰਦੀ ਹੈ, ਕਦੇ ਸੀਬੀਆਈ, ਕਦੇ ਆਈਟੀ, ਸਿੰਘ ਫਸੇ ਹੀ ਰਹਿੰਦੇ ਆ। ਈਡੀ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਸੁਪਰੀਮ ਕੋਰਟ ਨੇ ਵੀ ਈਡੀ ਦੀਆਂ ਤਾਕਤਾਂ ਤੇ ਮੋਹਰ ਲਾ ਦਿੱਤੀ ਹੈ, ਤੇ ਈਡੀ ਦੀ ਤਾਕਤ ਕਿੰਨੀ ਹੈ, ਮੇਰੇ ਖਿਆਲ 'ਚ ਹੁਣ ਲੰਘੇ ਦਿਨਾਂ 'ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਪੁੱਛਣਾ ਹੋਵੇ ਤਾਂ ਉਹਨਾਂ ਤੋਂ ਬਿਹਤਰ ਕੋਈ ਦੱਸ ਨਹੀਂ ਸਕਦਾ। ਹਾਂ ਬਿਲਕੁਲ, ਈਡੀ ਦੀ ਤਾਕਤ ਕਿੰਨੀ ਆ ਇਹ ਕੈਪਟਨ ਅਮਰਿੰਦਰ ਦੇ ਪਰਿਵਾਰ ਤੋਂ ਵੀ ਪੁੱਛੀ ਜਾ ਸਕਦੀ ਹੈ ਕਿਆ ਬਾਤ, ਕਿਆ ਕਿ ਬਾਤ। ਜਿਨ੍ਹਾਂ ਨੂੰ ਪਾਸਾ ਬਦਲਣਾ ਪਿਆ ਸਿਰਫ ਇਸ ਕਾਰਨ ਕਿਉਂਕਿ ਉਹਨਾਂ ਦੇ ਵੀ ਮੁੰਡੇ ਦੇ ਖਾਤੇ, ਘਰ ਵਾਲੀ ਦੇ ਖਾਤੇ ਖੂਬ ਚਰਚਾ 'ਚ ਰਹਿੰਦੇ ਸੀ ਤੇ ਉਹ ਮੁੜ ਕੇ ਉਹਨਾਂ ਖਾਤਿਆਂ ਦਾ ਜ਼ਿਕਰ ਨਹੀਂ ਸੁਣਿਆ। ਪਤਾ ਨਹੀਂ ਕਾਪੀ ਨਹੀਂ ਅਪਡੇਟ ਕਰਾਉਂਦੇ, ਹੁਣ ਇਹ ਨਹੀਂ ਮੈਨੂੰ ਪਤਾ ਕਿ ਉਹ ਕਿਉਂ ਨਹੀਂ ਖਾਤੇ ਚਰਚਾ 'ਚ ਆਉਂਦੇ, ਕਿ ਹੁਣ ਜਿੱਦਣ ਦੇ ਉੱਧਰ ਗਏ ਨੇ। ਜੀ ਜੀ। ਸੋ ਇਹੀ ਈਡੀ ਦੇ ਛਾਪੇ ਦਾ ਡਰ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਨੂੰ ਹੋ ਗਿਆ ਸੀਗਾ ਤੇ ਉਹਨਾਂ ਨੂੰ ਪਾਲਾ ਬਦਲਣ ਲੱਗੇ ਦੇਰ ਨਹੀਂ ਲੱਗਿਆ। ਤੇ ਇਹੀ ਈਡੀ ਨੇ ਪੰਜਾਬ ਨਹੀਂ ਮੁੜਨ ਦਿੱਤੇ ਹਜੇ ਤੱਕ। ਉਹ ਕਹਿੰਦੇ ਛੱਲਾ ਮੁੜ ਕੇ ਨਹੀਂ ਆਇਆ, ਇੱਥੇ ਤਾਂ ਮੁੰਦੀਆਂ ਨਹੀਂ ਮੁੜ ਕੇ ਆਈਆਂ, ਚਰਨਜੀਤ ਚੰਨੀ ਹੋਰੀ ਮੁੜ ਕੇ ਨਹੀਂ ਆਉਣਾ ਚਾਹੁੰਦੇ ਪੰਜਾਬ ਨੂੰ। ਸੋ ਉਹਨਾਂ ਨੂੰ ਇਹ ਈਡੀ ਦਾ ਡਰ ਹੈ ਜਿਹੜਾ ਸਤਾ ਰਿਹਾ। ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਉਸ ਪਰਿਵਾਰ ਚੋਂ ਆਉਂਦੇ ਨੇ ਜਿਨ੍ਹਾਂ ਦੀ ਦਾਦੀ ਨੇ, ਜਿਨ੍ਹਾਂ ਦੀ ਸੱਸ ਨੇ ਮਤਲਬ ਕਿ ਸੀਬੀਆਈ ਨੂੰ ਦੱਬ ਕੇ ਵਰਤਿਆ, ਇਨਕਮ ਟੈਕਸ ਨੂੰ ਦੱਬ ਕੇ ਵਰਤਿਆ, ਤੇ ਉਹ ਕਿਹਾ ਜਾਂਦਾ ਸੀ ਕਿ ਸਰਕਾਰੀ ਤੋਤੇ ਨੇ। ਪਰ ਫਿਰ ਮਨਮੋਹਨ ਸਿੰਘ ਦੇ ਦੌਰ 'ਚ, ਅਟਲ ਬਿਹਾਰੀ ਵਾਜਪਾਈ ਦੇ ਦੌਰ 'ਚ ਥੋੜਾ ਜਿਹਾ ਚੋਣ ਕਮਿਸ਼ਨ ਮਜ਼ਬੂਤ ਹੋਇਆ, ਉਹ ਲੱਗਿਆ ਕਿ ਆਜ਼ਾਦ ਹੋ ਕੇ ਕੰਮ ਕਰ ਰਿਹਾ, ਥੋੜ੍ਹੀਆਂ ਜਿਹੀਆਂ ਲੱਗੀਆਂ ਕਿ ਸਰਕਾਰੀ ਧਿਰਾਂ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨ ਲੱਗੀਆਂ, ਥੋੜਾ ਜਿਹਾ ਮਾਨ ਸਨਮਾਨ ਵਧਿਆ ਸੀ, ਖਾਸ ਕਰਕੇ ਚੋਣ ਕਮਿਸ਼ਨ ਵਾਲੇ ਮਾਮਲੇ 'ਚ ਤਾਂ ਆਪਾਂ ਕਾਫੀ ਦੇਖਿਆ। ਪਰ ਜਿੱਦਣ ਦੀ ਨਰਿੰਦਰ ਮੋਦੀ ਹੋਰਾਂ ਵਾਲੀ ਸਰਕਾਰ ਆਈ, ਉਦਣ ਦੇ ਤਾਂ ਮਤਲਬ ਕਿ ਪਿੰਜਰਾ ਛੋਟਾ ਪੈਂਦਾ ਜਾ ਰਿਹਾ, ਤੋਤੇ ਉੱਚ ਵੱਧ ਬਾੜੇ ਜਾ ਰਹੇ ਨੇ ਕਿ ਲਗਾਤਾਰ ਸਾਰੀਆਂ ਏਜੰਸੀਆਂ, ਸਾਰੀਆਂ ਸਰਕਾਰੀ ਜਾਂਚ ਧਿਰਾਂ, ਸਾਰੀਆਂ ਇਹੋ ਜਿਹੀਆਂ ਮਤਲਬ ਕਿ ਸਰਕਾਰੀ ਡਿਪਾਰਟਮੈਂਟ ਇਸ ਕਦਰ ਵਰਤੇ ਜਾ ਰਹੇ ਨੇ ਕਿ ਛਾਪਾ ਉੱਥੇ ਹੀ ਵੱਜਦਾ ਹੈ ਜਿੱਥੇ ਲੋੜ ਹੁੰਦੀ ਹੈ ਕਿ ਜਾਂ ਤਾਂ ਇਹਨੂੰ ਨਾਲ ਲਿਆਈਏ ਜਾਂ ਇਹਨੂੰ ਡਰਾ ਲਈਏ। ਸੋ ਇਹ ਲਗਾਤਾਰ ਬੇਸ਼ੱਕ ਇਹਦੇ ਵਿੱਚ ਕੁਝ ਧਿਰਾਂ ਜਾਇਜ਼ ਧੋਖਾਧੜੀ ਵਾਲੀਆਂ ਵੀ ਨੇ, ਪਰ ਉਹ ਜਦੋਂ ਤੁਸੀਂ ਨਜਾਇਜ਼ ਤੌਰ ਦੇ ਉੱਤੇ ਸਿਰਫ ਰਾਜਨੀਤਿਕ ਬਦਲਾਖੋਰੀ ਲਈ ਕੰਮ ਕਰਦੇ ਹੋ ਤਾਂ ਉਹਨਾਂ ਨੂੰ ਵੀ ਸ਼ੈਲਟਰ ਮਿਲ ਜਾਂਦਾ। ਜਿਨ੍ਹਾਂ ਦੇ ਉੱਤੇ ਸਹੀ ਮਾਇਨੇ 'ਚ ਕਾਰਵਾਈ ਹੋਣੀ ਚਾਹੀਦੀ ਹੈ, ਜਾਂ ਜਿਨ੍ਹਾਂ ਨੇ ਸਹੀ ਮਾਇਨੇ 'ਚ ਧੋਖਾਧੜੀ ਕੀਤੀ ਹੈ, ਜਿਹੜੇ ਸਹੀ ਮਾਇਨੇ 'ਚ ਈਡੀ ਦੇ ਰਡਾਰ ਤੇ ਹੀ ਹੋਣੇ ਚਾਹੀਦੇ ਨੇ, ਪਰ ਉਹ ਜਦੋਂ ਅਜਿਹੇ ਘਟਨਾਕ੍ਰਮ ਅਸੀਂ ਦੇਖਦੇ ਹਾਂ ਕਿ ਜੀ ਇਹਨੂੰ ਤਾਂ ਤੰਗ ਕੀਤਾ ਜਾ ਰਿਹਾ ਕਿਉਂਕਿ ਇਹਦੇ ਨਾਲ ਰਾਜਨੀਤਿਕ ਖਤਰਾ ਹੈ, ਜਾਂ ਇਹ ਤਾਂ ਕੀਤਾ ਜਾ ਰਿਹਾ ਇਹਨੂੰ ਨਾਲ ਲਿਆਉਣਾ, ਫਿਰ ਉਸ ਮਸਲਿਆਂ ਦੇ ਉੱਤੇ ਫਿਰ ਉਹ ਧਿਰਾਂ ਵੀ ਕਹਿੰਦੀਆਂ ਦੇਖੋ ਜੀ ਸਾਡੇ ਤੋਂ ਹੀ ਬਦਲਾਖੋਰੀ ਹੈ। ਸੋ ਇਸ ਲਈ ਇਹੋ ਜਿਹੇ ਅਦਾਰਿਆਂ ਦੀ, ਚਾਹੇ ਉਹ ਚੋਣ ਕਮਿਸ਼ਨ ਹੋਵੇ, ਚਾਹੇ ਉਹ ਇਨਕਮ ਟੈਕਸ ਹੋਵੇ, ਚਾਹੇ ਉਹ ਈਡੀ ਹੋਵੇ, ਚਾਹੇ ਪੰਜਾਬ ਦੇ ਵਿੱਚ ਵਿਜੀਲੈਂਸ ਵਰਗੀਆਂ ਮਤਲਬ ਏਜੰਸੀਆਂ ਹੋਣ, ਇਹਨਾਂ ਦੀ ਸ਼ਾਖ ਬਰਕਰਾਰ ਰਹਿਣੀ ਚਾਹੀਦੀ ਹੈ। ਲੋਕ ਅੱਗੇ ਮਤਲਬ ਕਿ ਸੀਬੀਆਈ ਜਾਂਚ ਦੀ ਮੰਗ ਕਰਨਾ ਬਹੁਤ ਵੱਡੀ ਮੰਗ ਮੰਨੀ ਜਾਂਦੀ ਸੀ, ਜਦੋਂ ਆਪਾਂ ਦੇਖਦੇ ਸੀ ਕਿ ਭਾਈ ਇਸ ਮਾਮਲੇ 'ਚ ਲੈ ਵੀ ਸੀਬੀਆਈ ਦੀ ਜਾਂਚ ਮੰਗ ਲਈ, ਕਿਉਂਕਿ ਲੋਕਾਂ ਨੂੰ ਭਰੋਸਾ ਹੁੰਦਾ ਸੀ ਕਿ ਉੱਥੇ ਧੋਖਾ ਨਹੀਂ ਹੋਏਗਾ। ਪਰ ਹੁਣ ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪੈਂਦੀ, ਆਪਣੇ ਆਪ ਸੀਬੀਆਈ ਕਾਹਲੀ ਹੈ ਕਿ ਲਿਆਓ ਸਾਨੂੰ ਦਿਓ ਫਾਈਲ, ਤਾਂ ਤੇ ਇਹ ਅਸੀਂ ਕਰਾਂਗੇ। ਵਿਜੀਲੈਂਸ ਵਾਲੇ ਕਹਿੰਦੇ ਫਾਈਲ ਸਾਨੂੰ ਦਿਓ, ਅਸੀਂ ਕਰਾਂਗੇ। ਸੋ ਸੂਬਿਆਂ ਔਰ ਕੇਂਦਰ 'ਚ ਟਕਰਾਅ, ਉਹਦਾ ਕਾਰਨ ਇਹੀ ਹੈ ਕਿ ਉਹ ਆਪਣੀ ਧਿਰ ਕੋਲ ਸੁਰੱਖਿਅਤ ਮਹਿਸੂਸ ਕਰਦੇ ਨੇ, ਉਹ ਆਪਣੀ ਧਿਰ ਕੋਲ। ਸੋ ਪਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਜਦੋਂ ਪਹੁੰਚਿਆ, ਅਸਲ 'ਚ ਸੁਪਰੀਮ ਕੋਰਟ ਪਟੀਸ਼ਨਾਂ ਬਹੁਤ ਇਕੱਠੀਆਂ ਹੋ ਗਈਆਂ ਸੀਗੀਆਂ। 400 ਤੋਂ ਵੱਧ ਪਟੀਸ਼ਨਾਂ ਦੱਸੀਆਂ ਜਾ ਰਹੀਆਂ ਨੇ ਜਿਹੜੀਆਂ ਇਸ ਮਸਲੇ ਤੇ ਉਹਨਾਂ ਕੋਲ ਇਕੱਠੀਆਂ ਹੋ ਗਈਆਂ ਸੀਗੀਆਂ, ਕਿ ਉਹਨਾਂ ਸਾਰਿਆਂ ਨੂੰ ਇਕੱਠਿਆਂ ਬਾਚਦਿਆਂ ਹੋਇਆ ਉਹਨਾਂ ਨੇ ਕਿਹਾ ਕਿ 243 ਪਟੀਸ਼ਨਾਂ ਨੂੰ ਅੱਜ ਸਾਂਝੇ ਤੌਰ ਤੇ ਉਹਨਾਂ ਨੇ ਵਿਚਾਰਿਆ, ਤੇ 243 ਪਟੀਸ਼ਨਾਂ ਦੇ ਹਵਾਲੇ ਨਾਲ ਇਹ ਕਿਹਾ ਕਿ ਭਾਈ ਈਡੀ ਨੂੰ ਗ੍ਰਿਫਤਾਰੀ ਕਰਨ ਦਾ ਵੀ ਅਧਿਕਾਰ ਆ, ਈਡੀ ਨੂੰ ਛਾਪੇ ਮਾਰਨ ਦਾ ਵੀ ਅਧਿਕਾਰ ਆ, ਈਡੀ ਨੂੰ ਬਿਆਨ ਦਰਜ ਕਰਨ ਦਾ ਵੀ ਅਧਿਕਾਰ ਆ, ਈਡੀ ਨੂੰ ਸਾਰੇ ਅਧਿਕਾਰ ਨੇ। ਸੁਪਰੀਮ ਕੋਰਟ ਕਹਿੰਦਾ ਕਿ ਉਹਨੂੰ ਉਹਦੇ ਅਧਿਕਾਰਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ, ਤੇ ਇਸ ਮਸਲੇ ਦੇ ਉੱਤੇ 545 ਪੰਨਿਆਂ ਦਾ ਫੈਸਲਾ ਸੁਣਾਇਆ ਗਿਆ। ਸੋ ਇਸ ਨਾਲ ਈਡੀ ਦੀ ਤਾਕਤ ਤਾਂ ਵਧੀ ਆ, ਪਰ ਇਹਦੀ ਆੜ ਦੇ ਵਿੱਚ ਸਰਕਾਰ ਦੀ ਤਾਕਤ ਵੱਧ ਗਈ। ਮਤਲਬ ਇਹ ਮਸਲਾ ਬੇਸ਼ੱਕ ਸੁਪਰੀਮ ਕੋਰਟ ਦੀ ਇਹਦੇ ਪਿੱਛੇ ਮਨਸ਼ਾ ਕੋਈ ਗਲਤ ਨਹੀਂ ਹੈ। ਸੁਪਰੀਮ ਕੋਰਟ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਸੋਚਦੀ ਹੈ ਕਿ ਈਡੀ ਉਹਦਾ ਇੱਕ ਆਧਾਰ ਹੈ, ਉਹ ਆਪਣੇ ਉਸ ਦਸਤਾਵੇਜ਼ ਨੂੰ, ਉਸ ਦੇ ਨਿਯਮਾਂ ਨੂੰ ਧਿਆਨ 'ਚ ਰੱਖ ਕੇ, ਕਿ ਈਡੀ ਦੇ ਜਿਹੜੇ ਪੈਮਾਨੇ ਨੇ, ਈਡੀ ਦੇ ਜਿਹੜੇ ਨਿਯਮ ਨੇ, ਉਹਨਾਂ ਨੂੰ ਧਿਆਨ 'ਚ ਰੱਖ ਕੇ ਉਹਦਾ ਫੈਸਲਾ ਹੁੰਦਾ। ਪਰ ਆਪਾਂ ਸਮਝਦੇ ਹਾਂ ਨਾ ਕਿ ਸਰਕਾਰਾਂ ਕਿਵੇਂ ਉਹਦੀ ਵਰਤੋਂ ਕਰਦੀਆਂ ਰਹੀਆਂ ਨੇ ਪਹਿਲਿਆਂ ਸਮੇਂ ਤੇ ਹੁਣ ਦੀਆਂ ਸਮਾਂ। ਸੋ ਇਸ ਲਈ ਉੱਥੋਂ ਸਾਫ਼ ਹੈ ਕਿ ਸਰਕਾਰ ਨੂੰ ਤਾਕਤ ਨਵੀਂ ਮਿਲ ਗਈ ਆ। ਹੁਣ ਉਹ ਵਿਰੋਧੀਆਂ ਦੇ ਖਿਲਾਫ ਦਮ ਕੇ ਹਥਿਆਰ ਵਰਤੇਗੀ, ਤੇ ਆਉਂਦੀਆਂ 2024 ਦੀਆਂ ਚੋਣਾਂ ਤੱਕ ਜਾਂ ਰਲਾਏਗੀ, ਜਾਂ ਡਰਾਏਗੀ, ਜਾਂ ਧਮਕਾਏਗੀ, ਜਾਂ ਮਨਾਏਗੀ, ਜਾਂ ਖਰੀਦੇਗੀ, ਜਾਂ ਪਲੋਸੇਗੀ। ਸੋ ਇਹ ਖੇਡ ਚੱਲਦਾ ਰਿਹਾ। ਸੋ ਉਹਨਾਂ ਨੂੰ ਈਡੀ ਦਾ ਹਥਿਆਰ, ਉਹ ਅਸੀਂ ਦੇਖਦੇ ਹੁੰਦੇ ਸੀ ਅੱਗੇ ਕਿ ਉਸ ਤਰ੍ਹਾਂ ਉਹਨਾਂ ਪੱਥਰ ਤੇ ਘਸਾ ਕੇ ਤਿੱਖਾ ਕੀਤਾ ਜਾਂਦਾ ਸੀ। ਸੋ ਇਹ ਉਸ ਤਰ੍ਹਾਂ ਤਿੱਖਾ ਹੋ ਗਿਆ ਜਨਾਬ ਈਡੀ ਵਾਲਾ। ਸਾਮ ਦਾਮ ਦੰਡ ਵੇਦ ਸਭ ਕੁਛ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸੋ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ ਸਮਾਂ ਇਜਾਜ਼ਤ ਨਹੀਂ ਦਿੰਦਾ।
ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਵੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।